ਆ ਤੇ ਲੋਕਾਂ ਦੇ ਵਿੱਚ ਥੋੜਾ ਗੁੱਸਾ ਵੀ ਆ ਤੇ ਉਹਦੇ ਨਾਲ ਹੁਣ ਦੇਖੋ ਅੱਗੇ ਕੀ ਉਸ ਦੇ ਵਿੱਚ ਬਣਦਾ ਆ। ਮਸਲਾ ਸਾਰਾ ਜ਼ਹਿਰੀਲੇ ਪਾਣੀ ਦਾ ਧਰਤੀ ਹੇਠਲੇ ਪਾਣੀ ਦੇ ਵਿੱਚ ਮਿਲਣ ਨੂੰ ਲੈ ਕੇ ਬਣਿਆ ਪਿਆ ਆ। ਉੱਥੇ ਦੀ ਜਿਹੜੀ ਫੈਕਟਰੀ ਜਿਹੜੀ ਕਿ ਮੈਲਬੋਰਸ, ਹਾਂਜੀ, ਉਹ ਜਿਹੜੀ ਹੇਠਾਂ ਪਾਣੀ ਸਿੱਟ ਰਹੀ ਆ ਬਗੈਰ ਉਸਨੂੰ ਗੱਲ ਤੇ ਉਹਨਾਂ ਦੇ ਤੇ ਇਹੀ ਚੱਲ ਰਹੀ ਆ ਵੀ ਬਗੈਰ ਉਸਨੂੰ ਕਲੀਨ ਕੀਤੇ ਸਾਫ਼ ਕੀਤੇ ਬਗੈਰ ਜਿਹੜੀ ਉਹ ਵਾਪਸ ਪਾਣੀ ਉਸ ਦੇ ਵਿੱਚ ਪੀਣ ਵਾਲੇ ਚ ਮਿਲਾਈ ਜਾ ਰਹੀ ਹੈ ਤੇ ਜੋ ਕਿ ਨਿਰਾਪੁਰਾ ਹੀ ਜਿਹੜਾ ਜ਼ਹਿਰ ਆ ਤੇ ਬਾਅਦ ਚ ਜਦੋਂ ਲੋਕ ਥੱਲੋਂ ਹੇਠਲਾ ਪਾਣੀ ਕੱਢ ਕੇ ਉਸਨੂੰ ਪੀਂਦੇ ਆ ਸੇਵਨ ਵੈਸੇ ਤਾਂ ਕਰਨ ਦੇ ਲਾਇਕ ਨਹੀਂ, ਜੇ ਕਰਦੇ ਆ ਤਾਂ ਫਿਰ ਇੱਕ ਹਿਸਾਬ ਦੇ ਨਾਲ ਜ਼ਹਿਰ ਹੀ ਜਿਹੜਾ ਉਹ ਪੀ ਰਹੇ ਨੇ। ਉਹ ਗੰਦਲੇ ਪਾਣੀ ਨੂੰ ਸਾਫ਼ ਕਰਨ ਨੂੰ ਲੈ ਕੇ ਉੱਥੋਂ ਦੇ ਜਿਹੜੇ ਆਲੇ ਦੁਆਲੇ ਦੇ ਤਕਰੀਬਨ 2 ਦਰਜਨ ਪਿੰਡ ਮਿਲ ਕੇ ਜਿਹੜੇ ਆ ਇਹ ਮੋਰਚੇ ਦੇ ਵਿੱਚ ਲੱਗੇ ਹੋਏ ਆ। ਹਾਂਜੀ, ਹੁਣ ਤਾਂ ਇਸ ਮੋਰਚੇ ਦੇ ਵਿੱਚ ਜਿਹੜੇ ਤਾਜ਼ਾ ਅਪਡੇਟਸ ਨੇ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਉੱਥੇ ਮੀਟਿੰਗ ਕਰਨੀ ਹੈ। ਕੱਲ੍ਹ ਨੂੰ 32 ਦੀਆਂ 32 ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਨੇ। ਪੰਜਾਬ ਭਰ ਦੇ ਵਿੱਚੋਂ ਲੋਕ ਪਹੁੰਚ ਰਹੇ ਨੇ। ਪਹਿਲਾਂ ਇਹ ਜਿਵੇਂ ਮੋਰਚਾ ਦੱਸਿਆ ਰਾਜ ਕਰਮਵੀਰ ਸਿੰਘ ਜੀ ਨੇ ਕਿ 2 ਦਰਜਨ ਪਿੰਡਾਂ ਤੱਕ ਸੀਗਾ, ਪਰ ਹੁਣ ਸੁਣਦੇ ਹਾਂ ਵੀ ਉੱਥੋਂ ਇਲਾਕੇ ਦੇ 45-50 ਪਿੰਡਾਂ ਦੇ ਲੋਕ ਜਿਹੜੇ ਆ ਉਹ ਇਸ ਗੰਦੇ ਤੇ ਮਾੜੇ ਪਾਣੀ ਤੋਂ ਪ੍ਰਭਾਵਿਤ ਹੋਣ ਕਰਕੇ ਇਸ ਧਰਨੇ ਦੇ ਵਿੱਚ ਪਹੁੰਚ ਰਹੇ ਨੇ। ਪਹਿਲਾਂ ਕੱਲ ਲਾਠੀ ਚਾਰਜ ਕਰਦਿਆਂ ਪੁਲਿਸ ਨੇ ਉੱਥੇ ਧਰਨੇ ਵਾਲੀ ਫੈਕਟਰੀ ਵਾਲੀ ਥਾਂ ਤੋਂ ਕੁਝ ਦੂਰ ਜਿਹੜਾ ਲੋਕਾਂ ਨੇ ਨਾਕਾ ਲਾਇਆ ਹੋਇਆ ਸੀਗਾ ਉਹ ਪੱਟ ਦਿੱਤਾ, ਉਹ ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਧਰਨੇ ਵਾਲੀ ਥਾਂ ਤੇ ਵੀ ਲਾਠੀ ਚਾਰਜ ਜਿਹੜਾ ਪੁਲਿਸ ਨੇ ਕੀਤਾ ਤੇ ਸਰਕਾਰ ਦੀ ਇਹ ਤਾਨਾਸ਼ਾਹੀ ਹੈ। ਤੇ ਜਿਹੜੇ ਸਰਕਾਰ ਦੇ ਮੰਤਰੀ ਆ ਖਾਸ ਕਰਕੇ ਅਮਨ ਅਰੋੜਾ, ਉਹ ਫੈਕਟਰੀ ਦਾ ਹੀ ਪੱਖ ਪੂਰ ਰਹੇ ਨੇ। ਇੱਥੋਂ ਤਾਂ ਦੂਰ ਦੀ ਗੱਲ, ਹੋਰ ਵੀ ਜਿਹੜੇ ਆਗੂ ਨੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ, ਇਹ ਜਿਹੜੇ ਆਗੂ ਨੇ ਇਹ ਫੈਕਟਰੀ ਵਾਲੇ ਜਿਹਦੇ ਪਿੱਛੇ ਕਿਹਾ ਜਾ ਰਿਹਾ ਕਿ ਇਹ ਦੀਪ ਮਲਹੋਤਰੇ ਦੀ ਫੈਕਟਰੀ ਹੈ, ਜਿਹੜਾ ਕਿ ਅਕਾਲੀ ਦਲ ਦਾ ਆਗੂ ਰਿਹਾ, ਅਕਾਲੀ ਦਲ ਦੀ ਟਿਕਟ ਤੋਂ ਚੋਣ ਵੀ ਲੜਿਆ, ਤਾਂ ਉਸ ਫੈਕਟਰੀ ਨੂੰ ਬਚਾਉਣ ਦੇ ਲਈ ਸਰਕਾਰ ਵੀ ਹਰ ਹਰਬਾ ਵਰਤ ਰਹੀ ਹੈ। ਬਜਾਏ ਇਸ ਦੇ ਕਿ ਉਹਨਾਂ ਨੂੰ ਪਾਬੰਦ ਕਰਨ ਦੇ, ਬਜਾਏ ਇਸ ਦੇ ਕਿ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਦੇ, ਬਜਾਏ ਇਸ ਦੇ ਕਿ ਉਹਨਾਂ ਨੂੰ ਕਹਿਣ ਦੇ ਕਿ ਭਾਈ ਤੁਸੀਂ ਇਹ ਧਰਤੀ ਦੇ ਵਿੱਚ ਬੋਰ ਕਰਕੇ ਪਾਣੀ ਨਾ ਸਿੱਟੋ, ਸਰਕਾਰ ਹੁਣ ਉਹਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਸੋ ਇਹ ਸਾਰੀ ਜਿਹੜੀ ਹੈ ਉਹ ਤਸਵੀਰ ਉੱਥੇ ਬਣੀ ਹੋਈ ਹੈ। ਰੋਹ ਹੋਰ ਭਖ ਸਕਦਾ। ਪਾਣੀਆਂ ਦੇ ਮਸਲੇ ਨੂੰ ਲੈ ਕੇ ਆਪਾਂ ਵੇਖਿਆ ਵੀ ਕਿਵੇਂ ਜਿਹੜਾ ਸਤਲੁਜ ਦਰਿਆ ਨੂੰ ਬਚਾਉਣ ਵਾਸਤੇ ਜਿਹੜਾ ਮੋਰਚਾ ਲੱਗਿਆ ਸੀਗਾ ਉਹ ਵੀ ਲੋਕਾਂ ਨੇ ਜਿੱਤਿਆ ਸੀਗਾ ਤੇ ਸਰਕਾਰ ਉੱਥੋਂ ਜਿਹੜਾ ਪ੍ਰੋਜੈਕਟ ਲਈ ਸੀ ਉੱਥੋਂ ਸਰਕਾਰ ਨੂੰ ਉਹਨੇ ਪੈਰੀ ਵਾਪਸ ਮੁੜਨਾ ਪਿਆ ਸੀ। ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਹਰਾ ਪੈਨ ਭਗਵੰਤ ਮਾਨ ਨੇ ਕਿਹਾ ਸੀ ਉਹਦੇ 'ਚ ਜਿਹੜੀ ਸ਼ਾਹੀ ਦਿੱਲੀ ਵਾਲਿਆਂ ਨੇ ਪਾਈ ਹੈ ਉਹ ਕਿਹੜੇ ਰੰਗ ਦੀ ਪਾਈ ਹੈ? ਕਿਉਂਕਿ ਭਗਵੰਤ ਮਾਨ ਆਪ ਹੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਹਰੇ ਪੈਨ ਦੇ ਵਿੱਚ ਕਿਰਾਂ ਸਾਈ ਪਹਿਨ ਦਿਓ, ਫਿਰ ਵੇਖਿਓ ਲੋਕਾਂ ਦੇ ਲੇਖ ਹੋਰ ਤਰੀਕੇ ਨਾਲ ਲਿਖਾਂਗੇ। ਪਰ ਹੁਣ ਇਹ ਕਿਹੜਾ ਤਰੀਕਾ ਹੈ? ਇਹ ਉਹੀ ਤਰੀਕਾ ਜਿਹੜਾ ਕੈਪਟਨ ਅਮਰਿੰਦਰ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਉਸੇ ਤੌਰ ਤਰੀਕੇ ਤੇ ਭਗਵੰਤ ਮਾਨ ਲੋਕਾਂ ਦੇ ਰੋਹ ਨੂੰ ਕੁਚਲਣ ਦੇ ਲਈ ਸਰਕਾਰੀ ਪੁਲਿਸ ਬਲ ਦੀ ਵਰਤੋਂ, ਵਾਟਰ ਕੈਨਨ, ਲਾਠੀ ਚਾਰਜ, ਸੋ ਇਹ ਸਾਰਾ ਕੁਝ ਹੋ ਕੀ ਰਿਹਾ? ਤੁਸੀਂ ਇਸ ਬਾਬਤ ਆਪਣੀ ਰਾਏ ਰੱਖ ਸਕਦੇ ਹੋ। ਤੁਸੀਂ ਇਸ ਬਾਬਤ ਆਪਣੀ ਜਿਹੜੀ ਗੱਲ ਆ ਉਹ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਇਸ ਮਸਲੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਰਾਏ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਸੋ ਦੂਜੇ ਪਾਸੇ ਕਲਾਕਾਰਾਂ ਨੂੰ ਡਰਾਇਆ ਜਾ ਰਿਹਾ ਹੈ। ਇਨਕਮ ਟੈਕਸ ਦੀਆਂ ਰੇਡਾਂ, ਇਸੇ ਤਰ੍ਹਾਂ ਕਦੇ IT ਦੀਆਂ ਰੇਡਾਂ ਇਨਕਮ ਟੈਕਸ ਦੀਆਂ, ਕਦੇ NIA ਦੀਆਂ ਰੇਡਾਂ। ਹੁਣ ਰਣਜੀਤ ਬਾਵਾ ਤੇ ਕਨਵਰ ਗਰੇਵਾਲ ਇਹਨਾਂ ਰੇਡਾਂ ਦਾ ਸਾਹਮਣਾ ਕਰਨ ਦੇ ਲਈ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਰੇਡਾਂ ਇੱਥੋਂ ਤੱਕ ਨੇ ਕਿ ਇਕੱਲੀਆਂ ਦਸਤਾਵੇਜ਼ ਹਾਸਲ ਤੱਕ ਕਰ ਨਹੀਂ ਆ, ਇੱਕ ਮੈਂਟਲੀ ਪ੍ਰੈਸ਼ਰ ਪਾਉਣ ਵਾਸਤੇ ਰਾਤ ਨੂੰ ਰਹਿਣ ਦੇ ਲਈ ਗੱਦੇ ਵੀ ਢੋਏ ਗਏ ਆ ਵੀ ਤਾਂ ਜੋ ਇਹਨਾਂ ਦੇ ਪਰਿਵਾਰਾਂ ਨੂੰ ਡਰਾਇਆ ਜਾ ਸਕੇ, ਕਲਾਕਾਰਾਂ ਨੂੰ ਡਰਾਇਆ ਜਾ ਸਕੇ, ਤਾਂ ਜੋ ਅੱਗੇ ਤੋਂ ਇਹ ਲੋਕਾਂ ਦੀ ਗੱਲ ਕਰਨ ਤੋਂ ਥੋੜਾ ਜਿਹਾ ਡਰਨ ਤੇ ਗੁਰੇਜ਼ ਕਰਨ। ਤੁਸੀਂ ਇਹਨਾਂ ਦੋਵਾਂ ਲੋਕਾਂ ਦੀ ਗਾਇਕੀ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਇੱਕ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਨਾਲ ਰਣਜੀਤ ਬਾਵਾ ਨੇ ਹਮੇਸ਼ਾ ਜਿਹੜੀ ਹੈ ਗੱਲ ਕੀਤੀ ਹੈ ਪੰਜਾਬ ਦੇ ਲੋਕਾਂ ਦੀ, ਜਾਂ ਕਨਵਰ ਗਰੇਵਾਲ ਐਕਟਿਵ ਰਹੇ ਖੇਤੀ ਕਾਨੂੰਨਾਂ ਦੇ ਮਸਲੇ ਦੇ ਵਿੱਚ, ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਲੱਗਦਾ ਹੈ ਕਿ ਇਹੀ ਕੋਸ਼ਿਸ਼ ਹੈ ਕਿ ਸੰਘੀ ਨੱਪੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ ਜੀ। ਕਹਿੰਦੇ ਵੀ ਪੁਲਿਸ ਨੇ ਆਪ ਹੀ ਸ਼ਿਕਾਇਤ ਕੀਤੀ ਸੀ, ਆਪ ਹੀ ਕਾਰਵਾਈ ਕਰ ਗਏ ਜਿਹੜੇ ਜ਼ੀਰੇ ਮੋਰਚੇ ਨੂੰ ਜਿਹੜਾ ਉਹ ਲੈ ਕੇ। ਇਹ ਜਿਹੜੀ ਫੈਕਟਰੀ ਦਾ ਜਿਹੜਾ ਪਾਣੀ ਸੁੱਟ ਰਿਹਾ, ਕੀ ਇਹਨਾਂ ਨੂੰ ਕੋਈ ਜੁਰਮਾਨਾ ਵੀ ਵਗੈਰਾ ਹੋਇਆ ਸੀ? ਦੇਖੋ, ਐਕਟ ਦੇ ਮੁਤਾਬਕ ਤਾਂ ਜੇ ਤੁਸੀਂ ਉਹਨੂੰ ਵਾਟਰ ਟ੍ਰੀਟਮੈਂਟ ਨਹੀਂ ਲਾਉਂਦੇ ਤਾਂ ਤੁਹਾਨੂੰ ਜੁਰਮਾਨਾ ਹੋਊਗਾ, ਫੈਕਟਰੀ 'ਚ ਤੁਸੀਂ ਲਾਈ ਹੈ। ਪਰ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਣੀ ਧਰਤੀ ਹੇਠਾਂ ਸਿੱਟ ਰਹੇ ਆ, ਸੋਧਣ ਦੀ ਬਜਾਏ, ਟ੍ਰੀਟਮੈਂਟ ਪਲਾਂਟ ਲਾਉਣ ਦੀ ਬਜਾਏ, ਜਾਂ ਉਹਦੇ ਵਿੱਚ ਪਲਾਂਟ ਦੇ ਥੋੜਾ ਮੋਟਾ ਪਾ ਦਿੰਦੇ ਹੋਣਗੇ, ਬੋਰਿੰਗ ਕਰਕੇ ਧਰਤੀ 'ਚ ਛੱਡ ਰਹੇ। ਲਾਣ ਦਾ ਪਾਣੀ, ਲਾਣ ਕਿੱਡੀ ਖਤਰਨਾਕ ਚੀਜ਼ ਆ ਲਾਣ।
ਬਿਲਕੁਲ ਬਿਲਕੁਲ। ਸੋ ਹੁਣ ਤੁਸੀਂ ਜਿਹੜਾ ਦੇਖੋ ਕੋਕਾ ਕੋਲਾ ਪਾਣੀ ਇੱਕ ਬੋਰ ਕੱਢ ਰਿਹਾ, ਟਿਊਬਵੈਲ ਚੱਲਦਾ, ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ, ਦੇਖੀਆਂ ਜੀ ਜੀ ਹਾਂਜੀ, ਉਹ ਇਸ ਇਲਾਕੇ ਦੀਆਂ ਹੀ ਨੇ। ਜੀ ਸਾਰਿਆਂ ਨੇ ਦੇਖੀਆਂ ਹੋਣੀਆਂ ਜੀ। ਤੇ ਤਾਂ ਹੀ ਤਾਂ ਵਿਚਾਰੇ ਜਿਹੜੇ ਉਹ ਲੱਗੇ ਆ। ਹੁਣ ਤੁਸੀਂ ਦੇਖੋ ਵੀ ਉਹ ਕੀ ਕਰਨ, ਕਿੱਥੋਂ ਪਾਣੀ ਪੀਣ, ਕਿੱਥੋਂ ਪਾਣੀ ਪੀਣ, ਕਿਹੜਾ ਬਿਲਕੁਲ। ਪਾਣੀ ਲਿਆ ਕੇ ਪੀਣ। ਧਰਤੀ ਹੇਠਲਾ ਪਾਣੀ ਇੰਨਾ ਵਧੀਆ ਸੀ, ਚਲੋ ਪੀਣ ਵਾਲਾ ਤਾਂ ਹੁਣ ਪੀਣ ਵਾਲਾ ਨਹੀਂ ਛੱਡਿਆ, ਫਸਲਾਂ ਨੂੰ ਵੀ ਕਈ ਨਹੀਂ ਜਣੇ ਦਿੱਤਾ ਲਾਈ ਜਾਂਦਾ। ਜਾ ਰਹੇ, ਹੁਣ ਦੇਣ ਜੋਗਾ ਤਾਂ ਹੈ ਨਹੀਂ ਨਹੀਂ, ਹੈ ਨੀ ਗਾ। ਪਰ ਜੇ ਉਹ ਜਾ ਰਿਹਾ ਹੋਊਗਾ ਹਾਂਜੀ, ਤਾਂ ਉਹ ਜ਼ਹਿਰ ਹੀ ਆ। ਜ਼ਹਿਰ ਆ, ਬਿਲਕੁਲ। ਸਾਰੇ ਇੱਕ ਪਾਸੇ ਜਿਹੜਾ ਉਹ ਜ਼ਹਿਰੀ ਜ਼ਹਿਰ ਜਿਹੜਾ ਉਹ ਫੈਲ ਰਿਹਾ। ਇਹ ਬੜਾ ਮੰਦਭਾਗੀ ਗੱਲ ਆ ਵੀ ਇਸ ਦੇ ਉੱਤੇ ਇਹ ਜਿਹੜੀ ਕਾਰਵਾਈ ਹੋਈ ਆ। ਉਹ ਤਾਂ ਇਹਨਾਂ ਦਾ ਇੱਕ ਰਾਜ ਸਭਾ ਦਾ ਮੈਂਬਰ ਵੀ ਹਾਂਜੀ। ਪਾਣੀਆਂ ਨੂੰ ਸਾਫ਼ ਕਰਨ ਵਾਲਿਆਂ ਦੇ ਵਿੱਚੋਂ ਸੀਚੇਆਰ ਹੋਣੀ ਬੋਲੇ ਕੁਛ ਇੱਥੇ ਨਹੀਂ, ਹਾਲੇ ਤੱਕ ਕੁਛ ਨਹੀਂ ਬੋਲੇ ਉਹਨਾਂ ਨੇ। ਰਾਜ ਸਭਾ ਦੇ ਵਿੱਚ ਪੰਜਾਬੀ ਦਾ ਮਸਲਾ ਤਾਂ ਚੁੱਕਿਆ, ਪਰ ਪਾਣੀਆਂ ਦਾ ਨਹੀਂ ਚੁੱਕਿਆ। ਹੁਣ ਇਹ ਗੱਲ ਸਮਝੋ ਬਾਹਰ ਹੈ ਵੀ ਪਿਛਲੇ 10-15 ਸਾਲਾਂ ਤੋਂ ਇੱਕ ਦਹਾਕੇ ਤੋਂ ਪਾਣੀ ਦੀ ਗੱਲ ਉਹ ਕਰਦੇ ਆ ਰਹੇ ਆ ਲਗਾਤਾਰ, ਪਰ ਹੁਣ ਇਸ ਸੈਸ਼ਨ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਪਾਣੀਆਂ ਦੇ ਮਸਲੇ ਤੇ ਲੋਕ ਪਾਣੀ ਨੂੰ ਬਚਾਉਣ ਦੇ ਲਈ ਨਿਕਲੇ ਹੋਏ ਨੇ। ਲੋਕਾਂ ਨੂੰ ਪਾਣੀ ਨੂੰ ਬਚਾਉਣ ਦੇ ਖਾਤਰ ਹੀ ਡਾਂਗਾ ਖਾਣੀਆਂ ਪੈ ਰਹੀਆਂ, ਤੇ ਉਹਨਾਂ ਲੋਕਾਂ ਤੋਂ ਖਾਣੀਆਂ ਪੈ ਰਹੀਆਂ ਜਿਹੜੇ ਕਦੇ ਇਹਨਾਂ ਮੋਰਚਿਆਂ ਦੇ ਵਿੱਚ ਆਉਂਦੇ ਹੁੰਦੇ ਸੀ। ਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਆ 2 ਨਹਿਰਾਂ ਵਗਦੀਆਂ ਹਰੀਕੇ ਪੱਤਣ ਤੋਂ, ਪਾਣੀ ਦੇ ਵਿੱਚ ਜ਼ਹਿਰ ਘੁਲਿਆ ਜਾ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਅੱਜ ਉਹੀ ਮਾਨ ਸਾਹਿਬ ਖੁਦ ਮੁੱਖ ਮੰਤਰੀ ਨੇ। ਸੋ ਇਹ ਬੜੀ ਮੰਦਭਾਗੀ ਜਿਹੜੀ ਗੱਲ ਆ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ ਵੀ ਇਹ ਜਿਹੜਾ ਰਵੱਈਆ ਹੈ ਇਸ ਟਾਈਮ ਤੇ ਜੀ, ਇਹ ਕਿੱਦਾਂ ਦਾ ਜਿਹੜਾ ਉਹ ਰਹੇਗਾ। ਪਹਿਲਾਂ ਲਤੀਫਪੁਰਾ ਜਿਹੜਾ ਉਹ ਹੋਇਆ, ਫਿਰ ਜੀ, ਇਹਨਾਂ ਨੇ ਜਿਹੜਾ ਟੋਲ ਬੰਦ ਕੀਤੇ, ਉਹ ਫਿਰ ਉਹ ਪਾਸੇ ਆ ਗਏ। ਫਿਰ ਜੀ। ਅਗਲੇ ਦਿਨ ਹੀ ਇੱਕ ਹੋਰ ਹੋ ਗਿਆ ਵੀ ਦੇਖੋ ਜੀ ਕੋਲਾ ਆਪਣੀ ਖਜ਼ਾਨਾ ਚੋਂ ਜਿਹੜਾ ਉਹ ਪਹੁੰਚ ਗਿਆ, ਹਾਂ, ਰੇਲ ਗੱਡੀ ਆ ਗਈ, ਤੇ ਫਿਰ ਮੁੜ ਕੇ ਜਿਹੜੇ ਲੋਕਾਂ ਨੂੰ ਜਿਹੜਾ ਆ ਜੀ। ਇੱਕ ਹਿਸਾਬ ਦੇ ਨਾਲ ਝਾੜ ਝੰਬ ਕਰਤੀ ਇੱਥੇ। ਵੀ ਇੱਥੇ ਇਹਨਾਂ ਦੇ ਨਾਲ ਕੁੱਟਮਾਰ ਜਿਹੜੀ ਹੋਈ, ਕਹਿੰਦੇ ਵੀ ਹਰ ਇੱਕ ਪਾਸਿਓਂ ਰੋਕਿਆ ਜਾ ਰਿਹਾ ਸੀ। ਕਈ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਵੀ ਆਉਣ ਤੋਂ ਰੋਕਿਆ, ਖੇਤਾਂ ਥਾਣੀ ਕਹਿੰਦੇ ਵੀ ਉਹ ਪਹੁੰਚੇ ਵਲ ਬਸ। ਕੇ ਜਿਹੜੇ ਉਹ ਹਾਂਜੀ। ਪਹੁੰਚ ਰਹੇ ਸੀਗੇ। ਸੋ ਇਹਦੇ ਨਾਲ ਇਹੀ ਹੋਣਾ ਆ ਵੀ ਪਤਾ ਨਹੀਂ ਇਹ ਕਿਉਂ ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਨਹੀਂ ਜਾਂ ਉਹ ਸੋਚ ਨਹੀਂ ਰਹੇ। ਉਹ ਤੋਂ ਅਮਨ ਅਰੋੜਾ ਦਾ ਬਿਆਨ ਕਹਿੰਦਾ ਜੀ ਇਹ ਜਿਹੜਾ ਮੋਰਚਾ ਲੱਗਾ ਗੈਰ ਕਾਨੂੰਨੀ ਆ ਵੀ ਕਦੇ ਮੋਰਚੇ ਵੀ ਗੈਰ ਕਾਨੂੰਨੀ ਹੋਏ। ਇਹ ਚਲੋ ਮਤਲਬ ਇਹੀ ਚੀਜ਼ ਤਾਂ ਜਦੋਂ ਕਿਸਾਨਾਂ ਦੇ ਉਲਟ ਜਿਹੜੇ ਆਏ ਬਿੱਲ ਸੀ ਉਹਨਾਂ ਖਿਲਾਫ ਭਾਜਪਾ ਕਹਿੰਦੀ ਰਹੀ ਹਾਂਜੀ ਵੀ ਇਹ ਤਾਂ ਐਵੇਂ ਹੀ ਆ ਜੀ, ਗਲਤ ਆ, ਵਿਹਲੇ ਆ, ਗੈਰ ਕਾਨੂੰਨੀ, ਇਹ ਉਹ ਹਰ ਇੱਕ ਕੀ ਨਹੀਂ ਜਿਹੜਾ ਉੱਥੇ ਉਹਨਾਂ ਨੇ ਮਤਲਬ ਦਿੱਲੀ ਦੀ ਬੋਲੀ ਹੁਣ ਇਹ ਬੋਲਣ ਲੱਗ ਪਏ ਪੰਜਾਬ ਦੇ ਮੰਤਰੀ, ਮੁੱਖ ਮੰਤਰੀ ਹੁਣੀ ਬੋਲੇ ਕੁਛ। ਮੁੱਖ ਮੰਤਰੀ ਹੋਰੇ ਹਾਲੇ ਨਹੀਂ ਕੁਛ ਬੋਲੇ, ਮੁੱਖ ਮੰਤਰੀ ਸਾਹਿਬ ਉਹ ਦੇਖ ਰਹੇ ਆ। ਉਹ ਗੱਲ ਸੁਣਾਏ ਤਾਂ ਹੁੰਦੇ ਸੀਗੇ ਜੰਗਲ ਵਾਲੀ ਵੀ ਮੈਂ ਕੁਛ ਕਰਦਾ ਆ, ਤੇ ਫਿਰ ਉਹ ਦੇਖ ਰਹੇ ਆ ਹਾਲੇ। ਇਹ ਨਹੀਂ ਬਹੁਤ ਮਾੜੀ ਗੱਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਪਿੰਡ ਰਟੌਲ ਉੱਥੋਂ ਮੋਰਚੇ ਨੂੰ ਜਿਹੜੇ ਮੁੜ ਕੇ ਜਿਹੜਾ ਉਹ ਕੋਸ਼ਿਸ਼ ਕਰਤੀ ਆ, ਫਿਰ ਵਿੱਚ ਜੇ ਗਲਤ ਖਬਰਾਂ ਵੀ ਚੱਲ ਗਈਆਂ ਵੀ ਕਹਿੰਦੇ ਵੀ ਜਿਹੜੇ ਅਖੰਡ ਪਾਠ ਸਾਹਿਬ ਵਾਲਾ ਸੀਗਾ ਵੀ ਮੋਰਚਾ ਚੁਕਾਤਾ ਜੀ ਇਹਨਾਂ ਨੇ, ਪਰ ਉੱਥੇ ਜਿਹੜੇ ਲੋਕ ਉੱਥੇ ਮੌਜੂਦ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਡਟੇ ਹੋਏ ਆ। ਇੱਥੇ ਸਰਕਾਰ ਨੇ ਧੋਖਾ ਕੀਤਾ ਵੀ ਇਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਕਹੀ। ਉੱਥੇ ਜਿੱਥੇ ਮੋਰਚਾ ਲੱਗਿਆ ਨਾ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਵੀ ਅਸੀਂ ਕੋਈ ਕਿਸੇ ਤੇ ਪਰਚਾ ਨਹੀਂ ਕਰਦੇ, ਕਿਸੇ ਤੇ ਕੁਛ ਨਹੀਂ ਕਰਾਂਗੇ ਕੋਈ ਕਾਰਵਾਈ। ਪਰ ਹੁਣ ਲੰਘੀ ਰਾਤ ਇਹਨਾਂ ਨੇ 150 ਦੇ ਕਰੀਬ ਬੰਦਿਆਂ ਤੇ ਪਰਚੇ ਪਾਏ ਆ, ਤੇ ਖਾਸ ਕਰਕੇ ਜਿਹੜੇ ਐਕਟਿਵਿਸਟ ਨੇ ਉਹਨਾਂ ਤੇ ਵੀ ਪਰਚੇ ਪਾਏ ਇਹਨਾਂ ਨੇ। ਜਿਹੜੇ ਬੰਦੇ ਐਕਟਿਵ ਨੇ, ਸਰਗਰਮ ਨੇ ਇਸ ਮੋਰਚੇ ਨੂੰ ਚਲਾਉਣ ਦੇ ਲਈ, ਜਾਂ ਕਹਿ ਲਓ ਕਿ ਅਗਵਾਈ ਕਰਦੇ ਨੇ, ਉਹਨਾਂ ਤੇ ਕਈਆਂ ਦੇ ਬਾਏ ਨੇਮ ਪਰਚੇ ਪਾਏ ਨੇ। ਪਹਿਲਾਂ ਅਣਪਛਾਤਿਆਂ ਦੇ ਪਾਏ, ਫਿਰ ਬਾਏ ਨੇਮ ਲੋਕਾਂ ਦੇ ਪਰਚੇ ਪਾਏ ਨੇ। ਹੁਣ ਤੁਸੀਂ ਦੇਖ ਲਓ ਵੀ ਕੀ ਜਿਹੜਾ ਉਹ ਹੋ ਰਿਹਾ ਇਹ ਕੋਈ ਬਹੁਤੀ ਚੰਗੀ ਕਾਰਜਕਾਰੀ ਨਹੀਂ, ਬਹੁਤ ਮੰਦਭਾਗੀ, ਬਹੁਤ ਮਾੜੀ। ਦੇਖੋ ਤੁਸੀਂ ਲੋਕਾਂ ਨੇ ਇੰਨੀ ਉਮੀਦ ਨਾਲ ਵੋਟਾਂ ਪਾਈਆਂ ਰਾਜਕਰਮਵੀਰ ਸਿੰਘ ਜੀ, ਕਿ ਵੱਡੇ ਕਹਿੰਦੇ ਘੁਮਾਉਂਦੇ ਦੀਆਂ ਲੋਟਰੀਆਂ ਲਵਾ ਦਿੱਤੀਆਂ। ਲੋਕਾਂ ਨੇ ਮਤਲਬ ਵੇਖੇ ਨਹੀਂ ਵੀ ਕੈਪਟਨ ਹੈ, ਬਾਦਲਾ ਕੌਣ ਹੈ, 5 ਵਾਰ ਮੁੱਖ ਮੰਤਰੀ, 2 ਵਾਰ ਉਹ ਤਾਂ ਛੱਡੋ, ਜਿਨ੍ਹਾਂ ਨੂੰ ਵੋਟ ਪਾ ਰਹੇ ਸੀ ਉਹਨਾਂ ਬਾਰੇ ਵੀ ਨਹੀਂ ਲੋਕਾਂ ਨੇ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਸਾਹ ਹੋ ਕੇ ਵੀ ਲੋਕਾਂ ਨੇ ਵੀ ਇਸ ਤਰੀਕੇ 90 ਸੀਟਾਂ 90 ਤੋਂ ਵੱਧ ਜਿੱਤਣੀਆਂ ਕੋਈ ਛੋਟੀ ਗੱਲ ਨਹੀਂ ਹੈ ਨਾ, ਛੋਟੀ ਗੱਲ ਨਹੀਂ ਹੈ। ਪਰ ਤੁਸੀਂ ਦੇਖੋ ਵੀ ਹੁਣ ਉਸੇ ਸਰਕਾਰ ਦੇ ਵਿੱਚ ਜਿਹਨੂੰ ਇੰਨੀ ਉਮੀਦ ਨਾਲ ਚੁਣਿਆ ਹੋਵੇ, ਬਰਗਾੜੀ ਵਾਲਾ ਮੋਰਚਾ ਤੁਹਾਨੂੰ ਪਤਾ ਲੱਗਿਆ ਪਿਆ, ਉੱਥੇ ਜਾ ਕੇ ਕਦੇ ਕੋਈ ਜਾ ਵੜਦਾ, ਕਦੇ ਸਪੀਕਰ ਸਾਹਿਬ ਚਲੇ ਜਾਂਦੇ, ਉਹ ਕਹਿੰਦੇ 1.5 ਮਹੀਨਾ ਦੇ ਦਿਓ, ਕਦੇ ਫੌਜਾ ਸਿੰਘ ਸਰਾਰੀ ਚਲੇ ਜਾਂਦੇ ਆ। ਇਸੇ ਤਰ੍ਹਾਂ ਬੇਰੁਜ਼ਗਾਰਾਂ ਨੇ, ਕਿਸਾਨਾਂ ਨੇ ਟੈਂਟ ਲਾਏ ਹੋਏ ਆ, ਆਂਗਨਵਾੜੀ ਵਰਕਰਾਂ ਨੇ ਟੈਂਟ ਲਾਏ ਹੋਏ ਆ, ਮੁਲਾਜ਼ਮ ਜਥੇਬੰਦੀਆਂ ਦੇ ਧਰਨਿਆਂ ਦੇ ਟੈਂਟ ਲੱਗੇ ਪਏ ਆ। ਸੜਕਾਂ ਪੰਜਾਬ ਦੇ ਵਿੱਚ ਹਰ ਰੋਜ਼ ਤਕਰੀਬਨ 10 ਤੋਂ 12 ਵੱਡੀਆਂ ਸੜਕਾਂ ਜਾਮ ਹੁੰਦੀਆਂ ਡੇਲੀ। ਇਹ ਹਾਲਾਤ ਆ। ਮਤਲਬ ਜੇ ਤੁਸੀਂ ਦੇਖੋਗੇ 250 ਧਰਨਾ ਪੰਜਾਬ ਦੇ ਵਿੱਚ ਔਸਤਨ ਲੱਗ ਰਿਹਾ। ਜੇ ਤੁਸੀਂ ਇਹਨੂੰ
ਦਿਨ ਦੇ ਵਾਈਜ਼ ਢਾਲੋਗੇ ਤਾਂ ਤਕਰੀਬਨ 7-8 ਧਰਨੇ ਜਿਹੜੇ ਆ ਉਹ 7-8 ਧਰਨਿਆਂ ਤੋਂ ਵੀ ਜ਼ਿਆਦਾ ਹਰ Yeah. ਰੋਜ਼ ਧਰਨੇ ਵੱਡੇ ਲੱਗ ਰਹੇ ਆ। ਨੋ ਲਗਾਤਾਰ ਜਿਹੜੇ ਉਹ ਹਾਂਜੀ। ਚੱਲ ਰਹੇ ਨੇ। ਹੂੰ। ਸੋ ਹੁਣ ਇੱਥੇ ਮਸਲਾ ਪ੍ਰਵੀਨ ਫਿਰ ਕਿਸ ਚੀਜ਼ ਦਾ ਆ? ਇਹ ਕਿਉਂ ਅਮਨ ਅਰੋੜਾ ਹੁਣਾਂ ਨੇ ਇਹ ਚੀਜ਼ ਜਿਹੜੀ ਉਹ ਆਖ ਦਿੱਤੀ ਵੀ ਭਾਈ ਇਹ ਤਾਂ ਗੈਰ ਕਾਨੂੰਨੀ ਆ, ਕਹਿੰਦੇ ਜੀ ਸਾਇੰਸ ਨਹੀਂ ਆ, ਇਹ ਨਹੀਂ ਜੀ ਆ, ਜੀ ਉਹ ਨਹੀਂ ਆ। ਉਹ ਇਹ ਕਹਿਣਾ ਚਾਹ ਰਹੇ ਆ ਵੀ ਜਿਹੜਾ ਪਾਣੀ ਥੱਲੇ ਪਾਇਆ ਜਾ ਰਿਹਾ ਉਹ ਠੀਕ ਹੀ ਆ, ਵੀ ਜਾਂ ਹਾਂ ਜਿਹੜਾ ਜੁਰਮਾਨਾ ਕੀਤਾ ਸੀਗਾ ਜਾਂ ਜੋ ਵੀ ਆ। ਹਾਂਜੀ, ਤੁਸੀਂ ਇਹ ਕਹਿ ਸਕਦੇ ਆ ਵੀ ਉਹ ਇਹ ਕਹਿਣਾ ਹੀ ਚਾਹੁੰਦੇ ਆ ਵੀ ਉਹ ਇੱਕ ਤਰੀਕੇ ਨਾਲ ਇਹ ਕਹਿਣਾ ਚਾਹੁੰਦੇ ਵੀ ਭਾਈ ਅਸੀਂ ਬੋਲ ਨਹੀਂ ਸਕਦੇ, ਸਾਡੇ ਮੂੰਹ 'ਚ ਕੁਛ ਤੁੰਨਿਆ ਹੋਇਆ ਹੈ ਫੈਕਟਰੀ ਵਾਲਿਆਂ ਨੇ। ਅਸਲ ਦੇ ਵਿੱਚ ਜਿਹੜਾ ਸਹੀ ਮਸਲਾ ਕੀ ਹੈ, ਮਸਲਾ ਹੈ ਮੈਲਬੌਰਸ ਜਿਹੜੀ ਉੱਥੇ ਫੈਕਟਰੀ ਹੈ ਉਹਦੇ 'ਚ ਉਹ ਜਦੋਂ ਪਤਾ ਲੱਗਿਆ ਨਾ ਲੋਕਾਂ ਨੂੰ ਕਿ ਇਹ ਬੋਰਿੰਗ ਕਰਕੇ ਪਾਣੀ ਥੱਲੇ ਕਰ ਰਹੇ ਆ ਜਾਂ ਲੋਕਾਂ ਦੇ ਆਲੇ ਦੁਆਲੇ ਪਿੰਡਾਂ 'ਚੋਂ ਪਾਣੀ ਮਾੜਾ ਨਿਕਲਣ ਲੱਗ ਪਿਆ, ਉਹਨਾਂ ਨੇ ਧਰਨਾ ਲਾਤਾ। ਇਹਦੇ ਵਿਰੁੱਧ ਫੈਕਟਰੀ ਵਾਲੇ ਚਲੇ ਗਏ ਅਦਾਲਤ ਦੇ ਵਿੱਚ ਕਿ ਜੀ ਸਾਡਾ ਰਾਹ ਖਾਲੀ ਕਰਵਾਓ। ਅਦਾਲਤ ਨੇ ਸਰਕਾਰ ਨੂੰ ਕਹਿਤਾ ਕਿ ਤੁਸੀਂ ਰਾਹ ਖਾਲੀ ਕਰਵਾਓ। ਹੁਣ ਇਹ ਗੈਰ ਕਾਨੂੰਨੀ ਤਾਂ ਕਹਿ ਰਹੇ ਆ, ਕਹਿੰਦੇ ਕਿ ਤੁਸੀਂ ਫੈਕਟਰੀ ਦਾ ਰਾਹ ਰੋਕ ਨਹੀਂ ਸਕਦੇ। ਮਤਲਬ ਪਤਾ ਨਹੀਂ ਸਮਝੋ ਬਾਹਰ ਆ ਵੀ ਅਮਨ ਅਰੋੜੇ ਨੇ ਸੰਵਿਧਾਨ ਦੀ ਕਿਹੜੀ ਕਿਤਾਬ ਪੜ੍ਹੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਧਰਨਾ ਗੈਰ ਕਾਨੂੰਨੀ ਹੈ। ਧਰਨਾ ਗੈਰ ਕਾਨੂੰਨੀ ਨਹੀਂ ਹੈ। ਸਰਕਾਰ ਨੇ ਜੇ ਅਦਾਲਤ ਦੇ ਵਿੱਚ ਜਵਾਬ ਦੇਣਾ ਹੈ, ਸਰਕਾਰ ਆਪਣਾ ਜਵਾਬ ਦੇਵੇ। ਸਰਕਾਰ ਸਾਰੀ ਸਥਿਤੀ, ਸਰਕਾਰ ਕੋਲੇ ਪੋਲਿਊਸ਼ਨ ਕੰਟਰੋਲ ਬੋਰਡ ਹੈ, ਸਰਕਾਰ ਉਹਦੇ ਨਾਲ ਚੈੱਕ ਕਰਾਵੇ ਕਿ ਭਾਈ ਅੰਦਰ ਚੱਲ ਕੀ ਰਿਹਾ। ਤੁਸੀਂ ਲੋਕਾਂ ਤੋਂ ਜੋ ਸਬੂਤ ਮੰਗ ਰਹੇ ਹੋ, ਤੁਹਾਡੇ ਕੋਲੇ ਅਦਾਰਾ ਵਾ, ਬੋਡੀ ਹੈ, ਤੁਹਾਡੇ ਕੋਲੇ ਸਿਸਟਮ ਆ ਸਾਰਾ, ਪੁਲਿਸ ਤੁਹਾਡੇ ਕੋਲੇ ਆ, ਪੋਲਿਊਸ਼ਨ ਕੰਟਰੋਲ ਬੋਰਡ ਤੁਹਾਡੇ ਕੋਲ ਆ, ਤੁਸੀਂ NGT ਨੂੰ ਲਿਖ ਸਕਦੇ ਆ। ਤੁਸੀਂ ਉਧਰ ਦੀ ਪੈਣ ਦੀ ਬਜਾਏ, ਕਾਰਵਾਈ ਵਾਲੇ ਪਾਸੇ ਹੋਣ ਦੀ ਬਜਾਏ ਤੁਸੀਂ ਉਲਟਾ ਲੋਕਾਂ ਨੂੰ ਦੋਸ਼ ਦੇ ਰਹੇ ਹੋ। ਜੀ ਲਤੀਫਪੁਰੇ ਦੇ ਵਿੱਚ ਵੀ ਉਹ ਕਹਿੰਦੇ ਵੀ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਤੇ ਅਸੀਂ ਜਿਹੜਾ ਉਹ ਕੀਤਾ, ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਤੇ ਉਹ ਕੀਤਾ। ਪਰ ਭਾਈ ਲੋਕਾਂ ਦਾ ਹਮਦਰਦ ਕੌਣ ਫਿਰ? ਬਿਲਕੁਲ, ਤੇ ਉਸੇ ਮੂੰਹ ਨਾਲ ਹੀ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਫਲੈਟ ਦਿੰਨੇ ਆ ਜਾਓ, ਤੁਸੀਂ ਰਹਿ ਲਓ। ਵੀ ਇਹ ਕਾਰਵਾਈ ਪਹਿਲਾਂ ਵੀ ਕੀਤੀ ਜਾ ਸਕਦੀ। ਇਹ ਅਕਸਰ ਪ੍ਰਵੀਨ ਇਦਾਂ ਕਿਉਂ ਆ? ਜਿਹੜਾ ਵੀ ਪ੍ਰਸ਼ਾਸਨ, ਚਲੋ ਅੱਜ ਇਹ ਵਾਲੇ ਆ, ਪਹਿਲੇ ਵਾਲੇ ਵੀ ਇਦਾਂ ਹੀ ਕਰਦੇ ਰਹੇ। ਜੀ ਜੀ, ਪਹਿਲੋਂ ਕੁੱਟ ਲੈਣਾ ਤੇ ਫਿਰ ਕਹਿਣਾ ਵੀ ਆਹ ਮਲਮ ਪੱਟੀ ਵੀ ਲਾ ਦਈਏ। ਹਾਂਜੀ, ਇਦਾਂ ਹੀ। ਇਹ ਪਤਾ ਨਹੀਂ ਕਿਹੜੀ ਧੌਂਸ ਜਿਹੜੀ ਉਹ ਜਮਾਉਣ ਦਾ ਇਹ ਪ੍ਰੋਸੈਸ ਨਹੀਂ ਸਮਝ ਆਉਂਦੇ ਵੀ ਇਹ ਕਰਦੇ ਕੀ ਰਹਿੰਦੇ ਆ ਉੱਥੇ। ਹਾਂ, ਪਹਿਲਾਂ ਲੋਕਾਂ ਨੂੰ ਇਹ ਰਾਜ ਕਰਨਵੀਰ ਸਿੰਘ ਜੀ ਵਹਿਮ ਸੀਗਾ ਕਿ ਬ੍ਰਿਟਿਸ਼ ਹਕੂਮਤ ਕੁੱਟਦੀ ਹੈ ਲੋਕਾਂ ਨੂੰ, ਪਰ ਜਦੋਂ ਇੰਦਰਾ ਗਾਂਧੀ ਨੇ ਆਪਦਾ ਜਲਵਾਯੂ ਜੁੰਬਸ਼ ਦਿਖਾਇਆ ਲੋਕਾਂ ਨੂੰ, ਐਮਰਜੈਂਸੀ ਲਾਈ, ਹਾਂ, ਫਿਰ ਪਤਾ ਲੱਗਿਆ ਵੀ ਇਹ ਜਿਹੜੀ ਗੁਲਾਮ ਮਾਨਸਿਕਤਾ ਨਾ, ਤੇ ਇਹ ਜਿਹੜੇ ਚੰਦ ਕਾਗੂ ਲੋਕ ਆ ਉਹ ਉਸੇ ਵਿੱਚੋਂ ਹੀ ਆ। ਇੰਡੀਅਨ ਪੁਲਿਸ ਸਿਸਟਮ ਜੇ ਤੁਸੀਂ ਦੇਖੋਗੇ ਤਾਂ ਬਰਤਾਨਵੀ ਬ੍ਰਿਟਿਸ਼ ਸਿਸਟਮ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ ਹੈ। ਜੇ ਤੁਸੀਂ ਅੱਜ ਵੀ ਉਹਦੀ ਘੋਖ ਵੇਖੋਗੇ ਨਾ, ਕਰੋਗੇ, ਤੁਹਾਨੂੰ ਘਟਨਾਵਾਂ ਸਿਲਸਿਲੇਵਾਰ ਤੁਸੀਂ ਚੱਕ ਕੇ ਵੇਖੋਗੇ। ਮਤਲਬ ਬਹਿਬਲ ਕਲਾਂ ਚੱਕ ਲਓ, ਗੋਲੀ ਮਾਰਤੀ ਲੋਕਾਂ ਦੇ ਬੈਠੇ ਨੇ, ਧਰਨੇ ਤੇ ਬੈਠੇ। ਹੁਣ ਧਰਨੇ ਤੇ ਬੈਠੇ ਗੋਲੀ ਤਾਂ ਉਦੋਂ ਵੱਜਦੀ ਸੀ ਜਦੋਂ ਬ੍ਰਿਟਿਸ਼ ਦਾ ਰਾਜ ਸੀ। ਆਜ਼ਾਦੀ ਵਾਲੇ ਕਿਸੇ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਧਰਨੇ ਤੇ ਬੈਠੇ ਲੋਕਾਂ ਤੇ ਗੋਲੀ ਨਹੀਂ ਚੱਲੀ। ਹਾਂ, ਅੱਗਾਂ ਲੱਗ ਜਾਣ, ਕੋਈ ਵੱਡਾ ਕੁਛ ਹੋ ਜਾਵੇ, ਬਿਲਡਿੰਗਾਂ ਨੂੰ ਅੱਗ ਜਨੀ ਕਰਦੇ ਨੇ ਲੋਕ, ਉਦੋਂ ਓਪਨ ਫਾਇਰਿੰਗ ਹੁੰਦੀ ਹੈ। ਸ਼ਾਂਤਮਈ ਲੋਕਾਂ ਤੇ ਗੋਲੀ ਤਾਂ ਕਿਤੇ ਚੱਲੀ ਨਹੀਂ, ਬਰਗਾੜੀ ਚੱਲੀ, ਪਰ ਪੰਜਾਬ 'ਚ ਚੱਲੀ, ਤੁਸੀਂ ਵੇਖਿਆ ਹਨਾ। ਇਹੀ ਲੱਖਾਂ ਦਾ ਚੱਲਦੀਆਂ। ਹਾਂਜੀ, ਇੱਕ ਗੁਲਾਮ ਲੋਕਾਂ ਦੀ ਸਾਈਕੀ ਦੇ ਵਿੱਚ ਹੀ ਆਪਾਂ ਵੇਖ ਸਕਦੇ ਹਾਂ ਵੀ ਜਦੋਂ ਉਹ ਸੱਤਾ ਤੱਕ ਪਹੁੰਚਦੇ ਆ ਨਾ, ਤੇ ਸੱਤਾ ਵਾਲੇ ਸਿਸਟਮ ਦੇ ਵਿੱਚ ਆ ਜਾਂਦੇ ਆ, ਫਿਰ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਸਾਡੇ ਕੋਲੇ ਪਾਵਰ ਹੈ ਤੇ ਪਾਵਰ ਮੂਹਰੇ ਹਰ ਨਿਸ਼ਾਵਰ ਹੈ। ਇਹ ਏਦਾਂ ਨਹੀਂ ਹੁੰਦਾ। ਇਹ ਏਦਾਂ ਜੇ ਕਰਦੇ ਰਹਿਣਗੇ ਨਾ ਪ੍ਰਵੀਨ, ਤਾਂ ਬਹੁਤ ਸਾਰੇ ਲੋਕ ਵੀ ਕਹਿਣਗੇ, ਸਾਰੇ ਪਾਸੇ ਚਰਚਾ ਵੀ ਜਿਹੜੀ ਉਹ ਚੱਲੂਗੀ ਵੀ ਇਹ ਇੱਕ ਟਾਈਮ ਦੀ ਸਰਕਾਰ ਬਣ ਕੇ ਰਹਿ ਜੂਗੀ। ਵਨ ਟਰਮ ਜਿਹੜੀ ਉਹ ਰਹਿ ਜੂਗੀ, ਕਿਉਂਕਿ ਲੋਕਾਂ ਨੂੰ ਤੁਸੀਂ ਵਧੀਆ ਰਾਜ ਦੀ ਜਿਹੜੀ ਇੱਕ ਕਹਿ ਲਓ ਵੀ ਦਿਖਾ ਕੇ ਆਏ ਆ, ਤੇ ਜੇ ਤੁਸੀਂ ਵੀ ਉਹੀ ਕੁਛ ਕਰਨਾ ਸੀ ਤੇ ਫਿਰ ਚਲੋ ਇਹ ਤੇ ਇਹ ਆ ਵੀ ਹੁਣ ਸਵਾਦ ਲਾ ਕੇ ਪਤਾ ਲੱਗਦਾ ਵੀ ਇਹ 'ਚ ਲੂਣ ਮਿਰਚ ਜ਼ਿਆਦਾ ਹੈ, ਵੱਧ ਘੱਟ ਜਿਹੜਾ ਉਹ ਹੈਗਾ। ਨਹੀਂ, ਤੁਸੀਂ ਜਦੋਂ ਬੇਰੁਜ਼ਗਾਰ ਧਰਨਾ ਦਿੰਦੇ, ਤੁਸੀਂ ਕਹਿੰਦੇ ਨੇ ਕਿ ਜੀ ਅਸੀਂ ਹੁਣ ਇੱਕੋ ਸਾਲ 'ਚ ਕੀ ਕਰ ਦਈਏ, ਉੱਥੇ ਵੀ ਤੁਹਾਡੇ ਹੱਥ ਖੜੇ ਆ। ਜਦੋਂ ਕੋਈ ਕਹਿੰਦਾ ਭਾਈ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਸੰਦੀਪ ਨੰਗਲੰਬੀਆਂ ਦਾ ਹੋ ਗਿਆ, ਭਾਈ ਨਕੋਦਰ ਗੋਲੀ ਚੱਲ ਗਈ, ਕੁਛ ਕਰੋ, ਇਹ ਕਹਿੰਦੇ ਜੀ ਲਾ ਐਂਡ ਆਰਡਰ, ਹੁਣ ਅਸੀਂ ਤਾਂ ਕੁਛ ਕਰ ਰਹੇ ਹਾਂ, ਅਸੀਂ ਕਰੀਏ ਕੀ। ਜਦੋਂ ਕੋਈ ਕਹਿੰਦਾ ਕਿ ਮੁਲਾਜ਼ਮ ਜੀ ਧਰਨਿਆਂ ਤੇ ਨੇ, ਇਹ ਕਹਿੰਦੇ ਜੀ ਖਜ਼ਾਨਾ ਸਾਡੇ ਸਿਰ, ਪਿਛਲੀਆਂ ਸਰਕਾਰਾਂ ਕਰੋੜਾਂ ਰੁਪਏ ਦਾ, ਕਈ ਸੌ ਕਰੋੜਾਂ ਦਾ ਕਰਜ਼ਾ ਛੱਡ ਕੇ 3 ਲੱਖ ਕਰੋੜ ਦਾ, ਅਸੀਂ ਉੱਥੇ ਕੀ ਕਰੀਏ। ਜਦੋਂ ਕੋਈ ਕਿਸਾਨੀ ਮਸਲਾ ਹੁੰਦਾ, ਕਹਿੰਦੇ ਜੀ ਕਿਸਾਨ ਪੋਲਿਟਿਕਸ ਕਰਦੇ ਆ। ਮਤਲਬ ਫਿਰ ਤੁਸੀਂ ਦੱਸੋ ਨਾ, ਤੁਸੀਂ ਕੀ ਕਰ ਰਹੇ ਹੋ? ਬੇਰੁਜ਼ਗਾਰਾਂ ਨੂੰ ਤੁਸੀਂ ਕਹਿੰਦੇ ਨੇ ਸਾਡੇ ਕੋਲੇ ਫੰਡ ਹੈ ਨਹੀਂਗਾ, ਬਜਟ ਹੈ ਨਹੀਂ, ਸਾਡੇ ਕੋਲੇ ਨੌਕਰੀਆਂ ਕਿੱਥੋਂ ਦੇਈਏ। ਮੁਲਾਜ਼ਮਾਂ ਬਾਰੇ ਤੁਸੀਂ ਕਹਿ ਰਹੇ ਹੋ ਕਿ ਜੀ ਮੁਲਾਜ਼ਮ ਤਾਂ ਧੱਕੇਸ਼ਾਹੀ ਕਰਦੇ ਆ। ਲਾਅ ਐਂਡ ਆਰਡਰ ਬਾਰੇ ਤੁਸੀਂ ਕਹਿ ਰਹੇ ਹੋ ਸਾਡੇ ਹੱਥ ਖੜੇ ਆ। ਜਦੋਂ ਕੋਈ ਤੁਹਾਡੇ ਮੰਤਰੀ ਸੰਤਰੀ ਦੀ ਕੋਈ ਜਿਹੜੀ ਜਾਂਦੀ ਹੈ, ਸ਼ਿਕਾਇਤ ਜਾਂਦੀ ਹੈ ਫੌਜਾ ਸਿੰਘ ਸਰਾਰੀ ਵਰਗੇ ਦੀ, ਉਹ ਤੁਸੀਂ ਕਹਿ ਦਿਓ ਕਿ ਨਹੀਂ ਜੀ ਸਾਡੇ ਕੋਲ ਤਾਂ ਇਮਾਨਦਾਰੀ ਦਾ ਲਾਇਸੈਂਸ ਹੈ, ਇਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ। ਜੀ ਬਿਲਕੁਲ। ਸੋ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272
5200 4082725200 ਜੁੜੇ ਨੇ ਆਪਣੇ ਨਾਲ ਪ੍ਰਗਟਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ USA ਵੇਖਣ ਵਾਲਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜੀ। ਜੀ ਧੰਨਵਾਦ ਤੁਹਾਡਾ ਕਰਨ ਵਾਸਤੇ ਆਏ ਆ। ਜੀ 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 ਤੁਸੀਂ ਵੇਖੋ ਨਾ, ਇਹਨਾਂ ਦੀਆਂ ਬੜੀਆਂ ਗੂੜੀਆਂ ਸਾਂਝਾਂ ਜੀ। ਜਿਹੜੇ ਇਹ ਮਾਲਕ ਹੁੰਦੇ ਆ ਪ੍ਰਾਈਵੇਟ, ਜਿਹੜੇ ਰਾਜ ਸਭਾ ਦੇ ਮੈਂਬਰ ਲਏ, ਉਹ ਕਿਹੜੇ ਲਏ? ਉਹ ਵੀ ਧਨਾੜ ਬੰਦੇ ਲਏ ਆ। ਤੇ ਉਹ ਸੀਚੇਵਾਲ ਸਾਹਿਬ ਨੇ 25-30 ਕਿੱਲੇ ਜ਼ਮੀਨ ਘੇਰੀ ਹੁੰਦਾ, ਮੈਂ ਗਊਆਂ ਪਾਲਣੀਆਂ ਇੱਥੇ। ਹਾਂਜੀ। ਉਹ ਖਹਿਰਾ ਸਾਹਿਬ ਉਹ ਦਨਾਖਣ ਡਿਆ ਵੀ ਜਿਹੜੇ ਆ ਜਾੜੇ ਬੰਦੇ, ਇਹਨਾਂ ਨੂੰ ਉਹ ਗਊਆਂ ਵਾਲਾ ਥਾਂ ਦੇ ਦਿਓ, ਉੱਥੇ ਕਲੋਨੀ ਬਣਾ ਦਿਓ। ਉਹਨਾਂ ਵੀ ਤੇ ਇਹੋ ਘੇਰੀ, ਉਹ ਉਧਰ ਕਿਉਂ ਨਹੀਂ ਹੁੰਦੇ? ਲਵਲੀ ਵੱਲ ਕਿਉਂ ਨਹੀਂ ਹੁੰਦੇ? ਲਵਲੀ ਵੱਲ ਕਿਉਂ ਨਹੀਂ? ਯੂਨੀਵਰਸਿਟੀ ਵੱਲ ਜੀ। ਉਹ ਏਦਾਂ ਹੀ ਹੈ ਜੀ, ਤਗੜੇ ਵਾਸਤੇ ਕਾਨੂੰਨ ਹੋਰ ਹੁੰਦਾ ਤੇ ਮਾੜੇ ਵਾਸਤੇ ਹੋਰ ਹੁੰਦਾ। ਕਿੱਦਾਂ ਹਾਊ ਕਰਕੇ ਬੜੀ ਵੀ ਸਾਰਿਆਂ ਬੜੀ ਲਾਲਾ ਕੀਤੀ ਜੀ। ਧਾਰੀਵਾਲ ਸਾਹਿਬ ਸਾਡੇ ਇਲਾਕੇ ਦੇ ਜਰਨੈਲ ਮਾਝੇ ਦੇ ਬਣ ਗਏ, ਜ਼ਮੀਨਾਂ ਛਡਾਉਣ ਲੱਗ ਪਏ। ਕਿੱਥੇ ਗਈਆਂ ਹੁਣ ਜ਼ਮੀਨਾਂ ਜੀ? ਜੀ ਜੀ। ਉਹ ਗਰੀਬਾਂ ਨੂੰ ਜਾੜ ਜੂੜ ਕੇ 4 ਦਿਨ ਫੋਟੋਆਂ ਫਾਟੋਆਂ ਲਾ ਲਈਆਂ। ਹੁਣ ਜਦੋਂ ਵੱਡਿਆਂ ਘਰਾਂ ਨੂੰ ਗਏ ਆ, ਮੁੜ ਕੇ ਨਹੀਂ ਗਾਂ ਤੁਰੇ ਜੀ। ਜੀ ਜੀ। ਹੁਣ ਤੁਸੀਂ ਵੇਖੋ 3-4-5 ਮਹੀਨੇ ਹੋ ਗਏ ਆ। ਮਸਲਾ ਤੇ ਇਹ ਵੀ ਉਹ ਦੁਖੀ ਆ ਤੇ ਉਹਨਾਂ ਦੀ ਗੱਲ ਸੁਣ ਲਈ ਉੱਥੇ ਕੋਈ ਜਾਂਦਾ। ਤੇ ਉਹਨੇ ਅਦਾਲਤ ਦੀ ਕੇਸ ਕੀਤਾ, ਇਹਨਾਂ ਉੱਥੇ ਕੇਸ ਹੀ ਨਹੀਂ ਲੜਿਆ। ਹਾਂਜੀ ਹਾਂਜੀ, ਏਦਾਂ ਹੀ ਆ। ਤੇ ਜੇ ਇੱਕ ਜੱਜ ਨੇ ਕਰਤਾ ਵਾ ਫੈਸਲਾ ਉਲਟ, ਤੇ ਤੁਸੀਂ ਡਿਵੀਜ਼ਨ ਬੈਂਚ ਗਾੜੀ ਅਪੀਲ ਪਾਓ, ਉਤਲੀ ਅਦਾਲਤ ਚ ਸਰਕਾਰ ਜਾਓ। ਤੇ ਦਵਾ ਪੈਸੇ ਭਾਵੇਂ ਉਹਦੇ ਕੋਈ ਲੈ ਕੇ ਜਮ੍ਹਾਂ ਕਰਾਈ ਜਾਂਦੇ। ਹੁਣ ਵੀ ਹਿੱਸਾ ਪੱਤੀ ਤੇ ਹੈਗਾ ਇਹਨਾਂ ਦਾ 5 ਕਰੋੜ 20 ਕਰੋੜ ਹੋਣਾ ਦੇ। ਜੇ ਹੁਣ ਨਾ ਉੱਠੇ ਤੇ ਤੁਹਾਨੂੰ 20 ਤਰੀਕ ਤੋਂ ਪਹਿਲਾਂ ਵਾਅਦਾ ਕਰਕੇ ਆਏ ਆ ਜੀ ਜੀ। ਇਹ ਤੁਹਾਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ। ਇਹ ਦੀਪ ਮਲਹੋਤਰਾ ਹੈ, ਪਤਾ ਕੌਣ ਹੈ? ਜੀ ਜੀ। ਇਹ ਦਿੱਲੀ 'ਚ 700-800 ਮੇਰਾ ਖਿਆਲ ਤੋਂ ਵੱਧ ਜਿਹੜਾ ਸ਼ਰਾਬ ਦਾ ਕਾਰੋਬਾਰ ਇਹਦਾ ਹੀ ਆ। ਤੇ ਇੱਥੇ ਵੀ ਜੋ ਬਠਿੰਡੇ ਤੋਂ ਲੈ ਕੇ ਲੁਧਿਆਣੇ ਤੱਕ ਸਾਰਾ ਇਹਦਾ ਹੀ ਆ। ਜਿਹੜੀ ਨਵੀਂ ਪਾਲਿਸੀ ਲਿਆਂਦੀ ਹੈ ਨਾ, ਹਾਂਜੀ ਹਾਂਜੀ, ਉਹ ਸਾਰੀ ਇਹਦਾ ਹੀ ਕਬਜ਼ੇ ਆ। ਤੇ ਫਿਰ ਰੋੜੇ ਹੋਣੀ ਕਿਸ ਤਰ੍ਹਾਂ ਬੋਲਣ ਕਿਸਾਨਾਂ ਦੀ? ਉਹਨੇ ਕਿਸਾਨਾਂ ਕੋਲ ਕੀ ਲੈਣਾ? ਜਿਹੜਾ ਲੁੱਟਣਾ ਹੀ ਇਹਨਾਂ ਨੂੰ, ਕਿਸਾਨਾਂ ਨੂੰ ਲੁੱਟ ਲਿਆ ਵੋਟਾਂ 'ਚ। ਹੁਣ 5 ਸਾਲ ਤੇ ਉਹਨਾਂ ਹੀ ਮੰਝ ਕੀ ਨਾਂ ਦੇਣਾ? ਉਹ ਦੂਜੇ ਦੇ ਡਾਕੂ ਇਹ ਖੀਸੇ ਕੱਟਿਆ ਸਾਰੇ। ਜੀ। ਪਤਾ ਨਾ ਉਧਰ ਧੋਈ ਨਾ ਇੱਧਰ ਧੋਈ, ਸਾਰੇ ਪਾਸੇ ਵਿਚਾਰੇ ਫਸੇ ਨੇ। ਉਹ ਗਰੀਬ ਕਿਸਾਨਾਂ ਦੇ ਬੋਝੇ ਕੱਟੀ ਜਾਂਦੇ ਆ। ਹੁਣ ਇਹਨਾਂ ਨੂੰ ਪਤਾ ਲੱਗਣਾ ਵੀ ਉਹ 1.5 ਸਾਲ ਉੱਥੇ ਬੈਠੇ ਰਹੇ ਕਿਸਾਨ, ਉੱਥੇ ਗੈਰ ਕਾਨੂੰਨੀ ਸੀ ਕਿ ਕਾਨੂੰਨੀ? ਜਦੋਂ ਇਹਨਾਂ ਦੇ ਵਿੱਚ ਜਾ ਕੇ ਪਿੱਛੇ ਬਹਿ ਜਾਂਦੇ ਇਹ ਵੀ। ਜੀ ਜੀ ਜੀ। ਉਹ ਲੈ ਗਏ। ਹੁਣ ਆਪਣਾ ਮੁੱਖ ਮੰਤਰੀ ਤੇ ਫੇਰ ਚਲ ਗਿਆ ਦੂਜੀਆਂ ਸਟੇਟਾਂ ਨੂੰ ਵੀ ਮੈਂ ਫੈਕਟਰੀਆਂ ਹੋਰ ਲਿਆਉਣ ਲੱਗਾ। ਤੂੰ ਪਹਿਲਾਂ ਜਿਹੜੀਆਂ ਹੈਗੀਆਂ ਇਹ ਤੇ ਸਾਂਭ ਲਾ। ਇਹ ਤਾਂ ਸਾਂਭ ਲਓ। ਬਿਲਕੁਲ। ਇਹਨਾਂ ਕੀ ਆ ਵੀ ਬਾਦਲ ਸਾਹਿਬ ਵੇਲੇ ਇਹ ਉਹਦਾ MLA ਵੀ ਰਿਹਾ ਮੇਰਾ ਖਿਆਲ ਉਦੋਂ ਕਿਤੇ। ਤੇ ਇਹਨੇ ਕੀਤਾ ਜਦੋਂ ਫੈਕਟਰੀ ਲਾਉਣੀ, ਗ੍ਰਾਮ ਸਭਾਵਾਂ ਇਕੱਠੀਆਂ ਕਰਕੇ ਉਹਨਾਂ ਦਾ ਰੈਜੂਲੇਸ਼ਨ ਪਾਉਣਾ ਹੁੰਦਾ ਵੀ ਤੁਹਾਨੂੰ ਇਹਦਾ ਕੋਈ ਦੁੱਖ ਤਾਂ ਨਹੀਂ। ਹਾਂਜੀ। ਤੇ ਜੇ ਕੋਈ ਇਹੋ ਜਿਹੀ ਫੈਕਟਰੀ ਆਉਂਦੀ ਆ ਤੇ ਪਹਿਲਾਂ ਉਹਨਾਂ ਹਿੱਸਾ ਠੇਕਾ ਕਰਦੇ ਵੀ ਦੱਸੋ ਇਹਦਾ ਮੁਆਵਜ਼ਾ ਕੀ ਦਓਗੇ? ਉਹ ਕੇਰਲਾ ਕੇ ਉੜੀਸਾ 'ਚ ਇੱਕ ਫੈਕਟਰੀ ਲੱਗੀ, ਉਹਨਾਂ 10-20 ਪਿੰਡਾਂ 'ਚ ਕਿੰਨਾ ਉਹਨਾਂ ਕੋਲ ਲੈਂਦੇ ਆ ਸਾਲ ਦਾ, ਕਿੰਨੇ ਕਰੋੜ ਰੁਪਈਆ ਵੀ ਤੁਸੀਂ ਸਾਡਾ ਪਾਣੀ ਵਰਤਦੇ ਜੀ। ਜੀ ਜੀ। ਇੱਥੇ ਤੇ ਪਤਾ ਫਰੀਦਕੋਟ ਵੱਲੋਂ ਕਿੱਧਰੇ ਹੋਟਲਾਂ 'ਚ ਲਿਆ ਕੇ ਸਾਈਨ ਕਰਾ ਕੇ ਦੂਜਿਆਂ ਹੀ ਸਰਪੰਚਾਂ ਕੋਲ ਉਹਦੇ ਆਪਣੇ ਰੈਜੂਲੇਸ਼ਨ ਕਰਾ ਲਏ ਜੀ। ਗੱਲ ਤੇ ਇਹ ਪੁੱਛਣ ਵਾਲੀ ਸੀ ਵੀ ਇਹ ਤੇ ਲੱਗੀ ਨਜਾਇਜ਼ ਹੈ ਤੇ ਰਾਹ ਤੇ ਗੱਲ ਬਾਅਦ ਦੀ। ਪਰ ਉਹ ਜਿਹੜਾ ਦਿੱਲੀਓਂ ਸਾਂਝ ਭਿਆਲੀ ਇਹਨਾਂ ਦੀ, ਉੱਥੋਂ ਸਾਰੀ ਗੱਲ ਚੱਲਦੀ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਜੀ ਪ੍ਰਗਟ ਜੀ, ਬਹੁਤ ਬਹੁਤ। ਬੀਤੇ ਦਿਨਾਂ 'ਚ ਜਿਹੜੇ ਇਹ ਜਿਹੜਾ ਧਰਨਾ ਲਾਇਆ ਹੋਇਆ ਸੀ, ਪੱਕਾ ਧਰਨਾ ਲਾਇਆ ਹੋਇਆ ਸੀ, ਜਿਹੜਾ ਸਾਂਝਾ ਮੋਰਚਾ ਜ਼ੀਰਾਲ ਸੀ, ਇਹ ਮਿਲੇ ਵੀ ਆ। ਹਾਂਜੀ। ਮੁੱਖ ਮੰਤਰੀ ਹੁਣਾਂ ਨੂੰ ਮਿਲੇ ਵੀ ਆ, ਵੀਕਐਂਡ ਦੇ ਉੱਤੇ ਮਿਲੇ ਆ। ਹਾਂਜੀ। ਉਦੋਂ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਹੁਣੀ ਮੰਨ ਗਏ, ਡਿਮਾਂਡਾਂ ਮੰਨ ਰਹੇ ਆ ਜੀ, ਤੇ ਸ਼ਾਇਦ ਧਰਨਾ ਨੂੰ ਕਾਲ ਆਫ ਕਰ ਦਿੱਤਾ ਜਾਊਗਾ। ਪਰ ਅਮਨ ਅਰੋੜਾ ਨੇ ਕਿਹਾ ਵੀ 20 ਕਰੋੜ ਦਾ ਜੁਰਮਾਨਾ ਪਾਤਾ ਜੀ ਸਾਨੂੰ ਤਾਂ ਸਰਕਾਰ ਦੇ ਉੱਤੇ, ਵੀ ਇਹ ਧਰਨੇ ਨੂੰ ਤੁਸੀਂ ਚੱਕਿਆ ਨਹੀਂ ਆ, ਰਾਹ ਬੰਦ ਕਰਾਇਆ ਪਿਆ ਆ, ਤੇ ਇਸ ਲਈ ਜਿਹੜਾ ਆ ਇਹ ਹੁਣ ਕੁੱਟ ਕੇ ਜਿਹੜਾ ਉੱਥੋਂ ਉਹਨਾਂ ਨੂੰ ਕੱਢਿਆ। ਕਾਨੂੰਨ ਦਾ ਦੋਹਰਾ, ਸਰਕਾਰ ਦਾ ਦੋਹਰਾ ਮਾਪਦੰਡ ਤੇ ਕਾਨੂੰਨ ਦਾ ਦੋਹਰਾ ਮਾਪਦੰਡ ਦੇਖੋ। ਤੁਸੀਂ ਕਿਸਾਨ ਆ, ਖੇਤੀ ਕਰਦੇ ਆ, ਤੁਸੀਂ ਖੇਤ 'ਚ ਅੱਗ ਲਾਤੀ, ਪ੍ਰਦੂਸ਼ਣ ਪੈਦਾ ਹੋ ਗਿਆ, ਪਰਚਾ ਪੈ ਜਾਊਗਾ। ਠੀਕ ਹੈ।
ਉਹੀ ਪੁਲਿਸ, ਉਹੀ ਮਹਿਕਮੇ ਤੁਹਾਨੂੰ ਫੜਨ ਆ ਜਾਣਗੇ। ਇੱਥੇ ਕੀ ਹੈ, ਤੁਸੀਂ ਫੈਕਟਰੀ ਲਾਈ, ਸਰਕਾਰ ਨੂੰ ਜਾਂ ਮੰਤਰੀਆਂ ਸੰਤਰੀਆਂ ਨੂੰ ਜੋ ਹਫ਼ਤਾ ਮਹੀਨਾ ਵਸੂਲੀ ਦਿੱਤੀ, ਪਾਣੀ ਪਲੀਤ ਕੀਤਾ, ਤਾਂ ਧੂੰਆਂ ਛੱਡਿਆ, ਹੇਠਾਂ ਧਰਤੀ 'ਚ ਪਾਣੀ ਛੱਡਿਆ, ਜਾ ਕੇ ਤੁਸੀਂ ਸਰਕਾਰ ਤੇ ਪਰਚਾ ਕਰੋਗੇ ਅਦਾਲਤ ਦੇ ਵਿੱਚ ਵੀ ਸਾਨੂੰ ਮੁਆਵਜ਼ਾ ਦਿਓ। ਹਾਂਜੀ, ਵੀ ਸਾਨੂੰ ਅੱਜ ਇਹਨਾਂ ਨੇ ਰਾਹ ਰੋਕਿਆ ਸੀ, ਸਾਡਾ 5 ਕਰੋੜ ਦਾ 20 ਕਰੋੜ ਦਾ ਨੁਕਸਾਨ ਹੋ ਗਿਆ, ਸਾਨੂੰ ਦਵਾਓ ਸਰਕਾਰ ਤੋਂ। ਹੁਣ ਸਰਕਾਰ ਕੀ ਕਹਿ ਰਹੀ ਹੈ, ਗਲਤ ਧਰਨਾ ਦੇਣ ਵਾਲੇ। ਮਤਲਬ ਤਾਂ ਉਹੀ ਗੱਲ ਹੋ ਗਈ, ਤਗੜੇ ਦਾ ਸੱਤੀ ਮੀਸ। ਬਿਲਕੁਲ ਬਿਲਕੁਲ। ਉਹ ਤਾਂ ਜਿਹੜੀਆਂ ਇਹਨਾਂ ਕਾਰਪੋਰੇਟਾਂ ਦੀਆਂ ਫੈਕਟਰੀਆਂ ਦੀਆਂ ਇਹਨਾਂ ਦੀਆਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਵੀ ਖੁੱਲਦੀਆਂ ਨਹੀਂ ਹੁਣ। ਹਾਂਜੀ ਬਿਲਕੁਲ। ਜਿਸ ਹਿਸਾਬ ਦੇ ਨਾਲ ਇਹਨਾਂ ਨੇ ਚਲਾਏ ਆ, ਜਿਸ ਹਿਸਾਬ ਦੇ ਨਾਲ ਇਹ ਕਰ ਰਹੇ ਆ, ਬੜੀ ਬੇਬਸ ਜੀ ਸਰਕਾਰ ਏਦਾਂ ਫਿਰ ਨਜ਼ਰ ਆਉਂਦੀ ਆ। ਇਹ ਅੱਜ ਦੀ ਨਹੀਂ, ਕਦ ਆ ਰਹੀ ਆ, ਕਦ ਹੋਈ ਆ। ਜਦੋਂ ਸੈਂਟਰ 'ਚ ਵਹਿੰਦੇ ਆ ਕਹਿੰਦੇ ਅਡਾਨੀ ਤੇ ਅੰਬਾਨੀ ਦੀ ਚੱਲਦੀ ਆ। ਹਾਂਜੀ, ਇੱਥੇ ਆ ਗਿਆ ਤੇ ਇੱਥੇ ਕਿਤੇ ਜੀਰੇ ਵਾਲੀ ਫੈਕਟਰੀ ਵਾਲੇ ਦੀ ਚੱਲਣ ਦੀ ਹੈ, ਕਿਤੇ ਕਿਸੇ ਦੀ ਚੱਲਦੀ ਹੈ, ਕਿਤੇ ਕਿਸੇ ਦੀ ਚੱਲਦੀ। ਜੀ ਜੀ, ਇੰਨੀਆਂ ਬੇਵਸ ਹੋ ਜਾਂਦੀਆਂ ਸਰਕਾਰ। ਬਿਲਕੁਲ ਹੈਰਾਨੀ ਦੀ ਗੱਲ, ਹੈਰਾਨੀ ਦੀ ਗੱਲ ਆ। ਬਿਊਰੋਕ੍ਰੇਸੀ ਪਤਾ ਨਹੀਂ ਅੰਦਰ ਕੀ ਕਰੀ ਜਾਂਦੀ। ਪਿੰਡਾਂ 'ਚ ਚੱਲਣ ਵਾਲੀ ਸਰਕਾਰ, ਭਗਵੰਤ ਮਾਨ ਕਹਿੰਦੇ ਹੁੰਦੇ ਸੀ ਸਰਕਾਰ ਪਿੰਡਾਂ 'ਚ ਚੱਲਿਆ ਕਰੂਗੀ, ਤੇ ਪਿੰਡਾਂ ਵਾਲਿਆਂ ਦੀ ਪੁੜੇ ਸੇਕ ਰਹੀ ਹੈ। ਪਿੰਡਾਂ ਵਾਲਿਆਂ ਦੀ ਕੁੱਟ ਕਟਾਪਾ ਕਰ ਰਹੀ ਹੈ। ਨਹੀਂ ਇਹ ਹੁਣ ਦੇਖੋ ਕਿ ਸ਼ਨਿਚਰਵਾਰ ਗਏ ਸੀ, ਮੈਨੂੰ ਲੱਗਦਾ ਢਾਲੀਵਾਲ ਹੋਣੀ ਜਿਹਨਾਂ ਦਾ ਨਾਂ ਲੈ ਕੇ ਗਏ ਜੀ, ਵੀ ਉੱਥੇ ਸ਼ਾਇਦ ਕਹਿੰਦੇ ਵੀ ਉਹ ਜਾਣਗੇ ਅਨਾਉਂਸਮੈਂਟ ਜਿਹੜੀ ਉਹ ਕਰਨਗੇ, ਪਰ ਉੱਥੇ ਮੈਨੂੰ ਲੱਗਦਾ ਕੱਲ ਕੋਈ ਹੋਰ ਦਿੱਤਾ, ਗਲਤ ਥਾਂ ਤੇ ਘੱਲਤਾ। ਇਹ ਜਿਹੜਾ ਹੁਣ ਦੇਖੋ ਕੀ ਹੋਇਆ, 5 ਮਹੀਨੇ ਹੋ ਗਏ ਸੀਗੇ ਉਹਨਾਂ ਨੂੰ ਜੀਰੇ ਦੇ ਵਿੱਚ, ਜਿਹੜਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਨਸੂਰਵਾਲ ਪਿੰਡ ਆ, ਉਹਦੇ ਬਾਹਰ ਜਿਹੜੇ ਉੱਥੇ ਉਹਨਾਂ ਨੇ ਕੀਤਾ ਹੋਇਆ ਸੀਗਾ। ਪਹਿਲਾਂ ਇੱਕਦਮ ਜਦੋਂ ਨਫਰੀ ਵੱਧ ਗਈ ਸੀਗੀ, ਜਿੱਦਾਂ ਲੱਗਦਾ ਪ੍ਰਸ਼ਾਸਨ ਹਰਕਤ ਚ ਆਇਆ, ਲੋਕਾਂ ਦਾ ਉਲਟ ਦੇਖ ਕੇ ਉਸ ਚੀਜ਼ ਦੇ ਉੱਤੇ ਰੁਕ ਗਏ, ਪਰ ਇੱਕ ਦਿਨ ਵੀ ਨਹੀਂ ਟਪਾਇਆ। ਦਿਨ ਟਪਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹੀ ਚੀਜ਼ ਜਿਹੜੀ ਉਹਨਾਂ ਨੇ ਇਹ ਕਰ ਦਿੱਤੀ ਆ। ਤੇ ਬਹੁਤ ਮੰਦਭਾਗੀ ਗੱਲ ਜਿਹੜੀ ਇਹ ਵਾਪਰੀ ਆ ਉੱਥੇ। ਜੇ ਮੰਨ ਹੀ ਗਏ ਸੀਗੇ, ਮੁੱਖ ਮੰਤਰੀ ਹੁਣੀ ਮੰਨ ਹੀ ਗਏ ਸੀਗੇ ਜੇ ਉਹ, ਤੇ ਫਿਰ ਆ ਕੁੱਟ ਕਟਾਪੇ ਵਾਲੀ ਕਿਉਂ ਨੌਬਤ ਆ ਗਈ? ਨਹੀਂ, ਸਰਕਾਰ ਨੂੰ ਚਾਹੀਦਾ ਸੀ ਵੀ ਜੇ ਤੁਹਾਨੂੰ ਜੁਰਮਾਨਾ ਹੋ ਗਿਆ ਤੁਸੀਂ ਡਬਲ ਬੈਂਚ ਕੋਲੇ ਚਲੇ ਜਾਓ। ਉਹਦੇ ਇਹ ਥੋੜੀ ਹੁੰਦਾ ਵੀ ਜੇ ਹੇਠਲੀ ਦੇ ਦੇਦਾ ਤੇ ਉਤਲੀ 'ਚ ਜਾਣਾ ਨਹੀਂ। ਤੁਹਾਡੇ ਪਹਿਲਾਂ ਨਾ ਅਤੁਲ ਨੰਦਾ ਹੁੰਦਾ ਸੀਗਾ ਜਦੋਂ ਕੈਪਟਨ ਦੀ ਸਰਕਾਰ ਸੀ, ਉਹ ਨਾਲ ਹੀ ਰਹਿੰਦਾ ਸੀ ਸਿਸਟਮ। ਹਾਂਜੀ, ਨਾਲ ਹੀ ਰਹਿੰਦਾ ਸੀ। ਅਤੁਲ ਨੰਦਾ ਕੀ ਸੀ, ਮਤਲਬ ਜਿਹੜਾ ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਵਾਲੀ ਖਬਰਾਂ ਤੁਸੀਂ ਸਾਰਿਆਂ ਨੇ ਸੁਣੀਆਂ ਜੀ। ਕੁੰਵਰ ਵਿਜੇ ਪ੍ਰਤਾਪ ਜਾਂਚ ਵੇਲੇ ਜਾਂਚ ਕਰਕੇ ਜਦੋਂ ਉਹਦੀ ਰਿਪੋਰਟ ਸਬਮਿਟ ਹੋਈ ਤੇ ਇਹ ਕਹਿੰਦਾ ਵੀ ਆਹ ਕਾਨੂੰਨੀ ਨੁਕਤੇ ਆ, ਤੁਸੀਂ ਇਹਨਾਂ ਤੇ ਜ਼ਿਰਾ ਕਰੋ। ਉਹ ਕੀ, ਉਹ ਫੌਜ ਧਾੜ ਲਿਆਉਂਦਾ ਸੀ ਦਿੱਲੀੋਂ, ਹੋਟਲਾਂ 'ਚ ਬਹਿ ਕੇ ਚੰਡੀਗੜ੍ਹ, ਜੋ ਉਹ ਤੇ ਐਲੀਗੇਸ਼ਨ ਲੱਗੇ ਤੇ ਮੁੜ ਜਾਂਦਾ ਸੀ। ਹੁਣ ਕੀ ਐਡਵੋਕੇਟ ਜਨਰਲ ਦਾ ਕੰਮ ਸਿਰਫ ਪੇਸ਼ੀ ਤੇ ਜਾਣਾ ਹੀ ਹੈ, ਵੀ ਇਕੱਲੀ ਹਾਜ਼ਰੀ ਦਿਖਾਉਣੀ ਹੈ ਵੀ ਭਾਈ ਮੈਂ ਪੇਸ਼ੀ ਤੇ ਚੜ ਗਿਆ ਜੀ, ਸਰਕਾਰ ਵੱਲੋਂ ਬੰਦਾ ਪੇਸ਼ ਹੋ ਗਿਆ? ਉੱਥੇ ਜ਼ਿਰਾ ਕਿਹਨੇ ਕਰਨੀ? ਫੈਕਟਰੀ ਗਈ ਕੋਰਟ 'ਚ ਕਿ ਯਾਰ ਸਾਡਾ ਨੁਕਸਾਨ ਹੋ ਗਿਆ, ਠੀਕ ਹੈ ਤੁਹਾਡਾ ਨੁਕਸਾਨ ਹੋਊਗਾ। ਹੁਣ ਕਈ ਬੰਦੇ ਕਹਿੰਦੇ ਜੀ ਫਿਰ ਏਦਾਂ ਦਾ ਪੰਜਾਬ ਦੇ ਵਿੱਚੋਂ ਇੰਡਸਟਰੀ ਹਟ ਜੂਗੀ, ਏਦਾਂ ਦਾ ਪੰਜਾਬ 'ਚ ਰੁਜ਼ਗਾਰ ਕਿਵੇਂ ਆਊਗਾ? ਉਹ ਸਰਕਾਰੀ ਨੈਰੇਟਿਵ ਤੇ ਕੰਮ ਕਰ ਰਿਹਾ ਉਹਨਾਂ ਦੀ ਸਾਈਡ ਤੋਂ। ਜਿਹੜੀ ਤੁਸੀਂ ਫੈਕਟਰੀ ਲਿਆ ਕੇ ਜੇ 25 ਪਿੰਡਾਂ ਦਾ ਪਾਣੀ ਤੁਸੀਂ ਪਲੀਟ ਕਰ ਲਿਆ, ਤੇ ਜਿਹੜੇ ਹਜ਼ਾਰ ਐਵਰੇਜ ਲਾ ਲਓ, ਆਬਵੀਅਸਲੀ ਕਈ 'ਚ ਵੱਧ ਵੀ ਹੋਣੇ, ਕਈਆਂ 'ਚ ਤੋਂ ਵੀ ਵੱਧ ਹੋਣੇ ਆ। 25,000 50,000 ਬੰਦੇ ਦੀ ਜਾਨ ਦੀ ਕੀਮਤ ਹੀ ਕੋਈ ਨਹੀਂ। ਮਤਲਬ ਉਹ ਮਰ ਜਾਣ, ਉੱਥੋਂ ਜਿਹੜਾ ਅਨਾਜ ਪੈਦਾ ਹੋਣਾ, ਗਾਂ ਜਿਹੜੀਆਂ ਪੀੜ੍ਹੀਆਂ ਤੁਰਨੀਆਂ, ਕੁਛ ਹੋਣਾ, ਉਹ ਮਤਲਬ ਕੋਈ ਕਿਸੇ ਚੀਜ਼ ਦੀ ਕੀਮਤ ਨਹੀਂ। ਇਹ ਬੜੀ ਬੇਤੁਕੀ ਗੱਲ ਮੈਨੂੰ ਲੱਗਦੀ ਹੁੰਦੀ ਹੈ ਵੀ ਜਦੋਂ ਲੋਕ ਕਹਿੰਦੇ ਨਾ ਵੀ ਫੈਕਟਰੀਆਂ ਬਿਨਾਂ ਜੀ ਇੱਥੇ ਕੰਮ ਨਹੀਂ ਆਉਣਾ, ਇੱਥੇ ਰੁਜ਼ਗਾਰ ਨਹੀਂ ਆਉਣਾ। ਨਹੀਂ, ਫੈਕਟਰੀਆਂ ਲਾਓ, ਜਿਹੜੇ ਤੁਹਾਡੇ ਕੋਲ ਸਾਰਾ ਕੁਝ ਹੈਗਾ, ਜੇ ਇਨਵਾਇਰਨਮੈਂਟ ਦੇ ਪੱਖ ਤੋਂ ਆ ਉਹ ਸਾਰਾ ਕੁਝ ਆ, ਤੇ ਭਾਈ ਉਹ ਵੀ ਸਖਤੀ ਕਰ ਲਓ। ਹਾਂ ਬਿਲਕੁਲ, ਤੁਸੀਂ ਟੈਕਸ ਦੇ ਵਿੱਚ ਛੋਟ ਦੇ ਲਓ ਫੈਕਟਰੀਆਂ ਲਿਆਉਣ ਦੇ ਲਈ, ਪਰ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਤਾਂ ਨਾ ਕਰੋ। ਉਹਨਾਂ ਨੂੰ ਪਾਬੰਦ ਤਾਂ ਕਰੋ ਨਾ। ਉਹਨਾਂ ਨੇ ਜਿਹੜੇ ਨਿਯਮ ਕਾਇਦੇ ਬਣਾਏ ਨੇ, ਹੁਣ ਨਿਯਮ ਕਾਇਦੇ ਕੀ ਆਮ ਲੋਕਾਂ ਵਾਸਤੇ ਹੀ ਹੈ ਵੀ ਮਾਤੜ ਤੇ ਕਰ ਦਿਓ ਪਰਚਾ ਤੇ ਉਹਦੀ ਲਾਲ ਲੈਣ ਖਿੱਚ ਦਿਓ ਉਹਦੀ ਜ਼ਮੀਨ ਤੇ, ਜੇ ਉਹਨੇ ਕੱਲ ਨੂੰ ਲੋਨ ਲੈਣਾ ਜਾਂ ਕੋਈ ਹੋਰ ਤਾਪੇ ਤੁਰਿਆ ਫਿਰੂਗਾ ਦਫ਼ਤਰਾਂ ਦੇ ਵਿੱਚ। ਫੈਕਟਰੀਆਂ ਵਾਲੇ ਕੁਛ ਮਰਜ਼ੀ ਕਰੀ ਜਾਣ ਜੀ। ਸੋ ਉਹਨਾਂ ਨੂੰ ਖੁੱਲ੍ਹ ਜਿਹੜੀ ਇਸ ਹਿਸਾਬ ਦੇ ਨਾਲ ਜਦੋਂ ਮਿਲ ਜਾਂਦੀ ਆ ਤਾਂ ਬੜੀ ਇਹ ਮਾੜੀ ਗੱਲ ਆ ਵੀ ਇਹ ਚੀਜ਼ ਜਿਹੜੀ ਇੱਦਾਂ ਜਿਹੜੀ ਉਹ ਵਾਪਰੇ। ਤੇ ਤੁਸੀਂ ਵੀ ਸੋਚੋ ਜੇ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਕਰ ਸਕਦੇ ਹੋ। ਨੰਬਰ ਹੈ 408 272 5200 4082725200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਆ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਤੇ ਜਿਹੜੀ ਹੋਰ ਚੀਜ਼ਾਂ ਵਾਪਰ ਰਹੀਆਂ ਆ
ਜਿਹੜੇ ਕਹਿੰਦੇ ਸੀ ਨਾ ਪਹਿਲਾਂ ਵੀ ਪਹਿਲੇ ਡਾਕੂ ਸੀ ਤੇ ਹੁਣ ਇਹ ਜੇਬ ਕਤਰੇ ਆ, ਇੱਕ ਹਾਂਜੀ ਹਿਸਾਬ ਦੇ ਨਾਲ ਹਾਂ ਕਈ ਡਾਕੂ ਵਾਪਸ ਵੀ ਪਹੁੰਚ ਰਹੇ ਆ। ਹਾਂ ਬਿਲਕੁਲ ਬਿਲਕੁਲ ਉਹਨਾਂ ਤੇ ਗੱਲ ਕਰਾਂਗੇ break ਉਹਨਾਂ ਤੋਂ ਤੇ ਵੀ ਬਾਅਦ। ਗੱਲ ਕਰਦੇ ਆ ਕਿੱਥੇ ਰਹਿ ਹਮ, ਕੇ ਗਏ, ਕਿੱਦਾਂ ਆ, ਹਨਾ ਵੀ ਜੀ ਕੀ ਜੀ ਕੁਛ ਜਿਹੜਾ ਉਹ ਚਰਚਾਵਾਂ ਜਿਹੜੀਆਂ ਉਹਨਾਂ ਦੇ ਬਦੌਲਤ ਜਿਹੜੀਆਂ ਉਹ ਚੱਲਦੀਆਂ ਰਹੀਆਂ। ਹਮ, ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ। ਸਿੰਗਰਾਂ ਦੇ ਘਰਾਂ ਦੇ ਵਿੱਚ ਛਾਪੇ ਛਾਪੇ ਤੇ ਹਾਂਜੀ ਕੁਝ ਮੁੱਖ ਮੰਤਰੀ ਵਾਪਸ ਦਿਖਣੇ ਸ਼ੁਰੂ ਹੋਏ। ਹਾਂਜੀ ਹਾਂਜੀ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਜੀ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਾਂ ਬਾਤਾਂ ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ ਕਰ ਰਹੇ ਹਾਂ, ਜੀਰਾ ਫੈਕਟਰੀ ਦੇ ਬਾਰੇ ਤੇ ਰਣਜੀਤ ਬਾਵਾ ਤੇ ਕਨਵਰ ਗਰੇਵਾਲ ਦੇ ਬਾਰੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਉਧਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਔਜਲਾ ਹੋਣੀ ਜੀ, ਉਹਨਾਂ ਨੇ ਜੀਰੇ ਦੇ ਵਿੱਚ ਜਿਹੜੀ ਮਾਲਬੋਰੋਜ਼ ਸ਼ਰਾਬ ਦੀ ਜਿਹੜੀ ਫੈਕਟਰੀ ਹੈਗੀ ਆ ਉਹਦੇ ਚੱਲ ਰਹੇ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਹੋਇਆ ਇਹ ਵੀ ਉਹਨਾਂ ਨੇ ਆਖਿਆ ਮੁੱਦਾ ਜਿਹੜਾ ਉਹਨਾਂ ਨੇ ਉੱਥੇ ਚੱਕਿਆ ਜੀ ਲੋਕ ਸਭਾ ਦੇ ਵਿੱਚ ਜਿਹੜਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਉਹ ਚੱਕਿਆ ਵੀ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਦੇ ਨਾਲ ਮਰ ਰਹੇ ਨੇ ਪੰਜਾਬ ਦੇ ਲੋਕ। ਚਲੋ ਉਦਾਂ ਦੇ ਚਲੋ ਤੁਹਾਡੀ ਸਰਕਾਰ ਵੀ ਉੱਥੇ ਇਹ ਕਾਂਗਰਸੀਆਂ ਵੱਲੋਂ ਜਿਹੜੇ ਰਹੇ ਕਾਫੀ ਚਿਰ ਜਿਹੜੀ ਇਹਨਾਂ ਦੀ ਸਰਕਾਰ ਜਿਹੜੀ ਉਹ ਰਹੀ ਆ ਉਦੋਂ ਤੁਸੀਂ ਕੀਤਾ ਫੈਕਟਰੀ ਉਹਨਾਂ ਦੇ ਕਾਰਜਕਾਲ ਦੇ ਵਿੱਚ। ਚਲੋ ਠੀਕ ਆ, ਚਲੋ ਇਹ ਵੀ ਕਲੀਅਰ ਹੋ ਜਾਂਦਾ। ਹੁਣ ਇਹ ਆ ਵੀ ਚਲੋ ਮੌਕਾ ਮਿਲ ਜਾਂਦਾ ਜਦੋਂ ਉਹ ਆਉਂਦੇ ਆ ਉਹਨਾਂ ਨੂੰ ਕਹਿੰਦੇ ਰਹਿੰਦੇ, ਉਦੋਂ ਇਹਨਾਂ ਹੀ ਪ੍ਰਦਰਸ਼ਨਾਂ 'ਚ ਨਾਲ ਜਾ ਕੇ ਪੈਂਦੇ ਤੇ ਹੁਣ ਜਿਹੜੇ ਉਹ ਉਹਨਾਂ ਨੂੰ ਡਾਂਗਾ ਜਿਹੜੀਆਂ ਉਹ ਮਾਰਦੇ ਆ 20 ਕਰੋੜ ਦਾ ਅਚਾਨਕ ਇਹਨਾਂ ਨੂੰ ਜਿਹਾ ਜਿਹੜਾ ਉਹ ਜਾਗ ਜਾਂਦਾ ਤੇ ਜਿਹੜਾ ਇਸ ਤੋਂ ਵੱਧ ਮਿਲਾ ਗੁਜਰਾਤ ਖਰਚਾ ਹੀ ਉਹਦਾ ਚੇਤਾ ਹੀ ਕੋਈ ਨਹੀਂ ਜਿਹੜਾ ਉਹਨਾਂ ਨੂੰ ਰਹਿ ਜਾਂਦਾ। ਚਲੋ ਉਹ ਵੀ ਕਰੋ, ਤੁਹਾਡਾ ਆ ਵੀ ਤੁਸੀਂ ਚਾਹੁੰਦੇ ਆ ਵੀ ਤੁਹਾਡੀਆਂ ਸਰਕਾਰਾਂ ਬਣਨ ਪਰ ਕੋਈ ਚੰਗੀ ਚੀਜ਼ ਦਿਖਾਓ। ਹੁਣ ਹਰ ਥਾਂ ਦੇ ਉੱਤੇ ਵੀ ਫ੍ਰੀ ਵਾਲੀ ਗੱਲ ਸ਼ਾਇਦ ਨਹੀਂ ਬਹੁਤਾ ਚਿਰ ਜਿਹੜੀ ਉਹ ਚੱਲਦੀ ਹੁੰਦੀ ਤੇ ਇਹ ਬੜੀ ਮਾੜੀ ਗੱਲ ਆ ਵੀ ਇੱਥੇ ਤੱਕ ਜਿਹੜੀ ਗੱਲ ਪਹੁੰਚ ਰਹੀ ਹੈ। ਕੁਝ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵਿਚਾਰ ਪ੍ਰਵੀਨ ਲੈਣੇ ਆ। ਗੁਰਜੰਟ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਤਾਂ ਇਹੀ ਕਹਿਣ ਦਾ ਮਤਲਬ ਹੈ ਨਾ, ਜਿਹੜਾ ਆਪਣਾ ਇਹ ਧਰਨਾ ਚੱਲ ਰਿਹਾ ਵੀ ਸਾਡੇ ਲੋਕਾਂ ਦਾ ਏਕਾ ਨਹੀਂ ਹੈ। ਜਿੰਨਾ ਚਿਰ ਆਪਾਂ ਏਕਾ ਨਹੀਂ ਕਰਦੇ ਉਹਨਾਂ ਚਿਰ ਕੁਛ ਨਹੀਂ ਹੋਣਾ। ਆਪਣੇ ਇੱਥੇ ਵੀ ਦੇਖ ਲਓ, ਆਪਣੇ ਟਰੱਕ ਵੀਰਾਂ ਨਾਲ ਕੀ ਹੋਇਆ ਸੀਗਾ। ਮੈਂ ਤਾਂ ਇਹ ਆ ਨਾ ਵੀ ਸਾਨੂੰ ਉੱਥੇ ਆਵਾਜ਼ ਦੇਣੀ ਚਾਹੀਦੀ ਵੀ ਹਰ ਇੱਕ ਪਿੰਡ 'ਚ 4 ਟਰਾਲੀਆਂ 5 ਟਰਾਲੀਆਂ ਜਾਣ। ਅੱਜ ਉੱਥੇ ਆਇਆ, ਕੱਲ ਨੂੰ ਆਪ ਰੈਡੀ ਰਵੋ। ਮੋਗੇ ਵੀ ਇਹਨਾਂ ਦਾ ਦੂਜਿਆਂ ਦਾ ਵਾਨੀਆਂ ਟਵਾਨੀਆਂ ਦਾ ਸਾਈਲਰ ਬਣਿਆ ਵਾ, ਉੱਥੇ ਵੀ ਕੁਛ ਨਾ ਕੁਛ ਕਰਨਗੇ। ਕੱਲ ਨੂੰ ਹੋਰ ਪਿੰਡ ਵੀ ਕੁਛ ਕਰਨਗੇ ਸਾਰੇ। ਇਹ ਜਿੰਨਾ ਚਿਰ ਆਪਣੇ ਏਕਾ ਨਹੀਂ ਕਰਦੇ ਨਾ, ਹਰ ਇੱਕ ਪਿੰਡ ਚੋਂ 4 5 ਟਰਾਲੀਆਂ ਜਾਣ ਲੱਗੀ ਕਰ ਲਈ ਸਰਕਾਰ। ਨਾਲੇ ਦਿੱਲੀ ਕੀ ਕਰ ਲਿਆ ਸੀ ਸਰਕਾਰ ਨੇ, ਉਦੋਂ ਏਕਾ ਸੀਗਾ, ਬਿਲਕੁਲ ਸਹੀ ਗੱਲ, ਉਦੋਂ ਏਕਾ ਸੀਗਾ। ਅੱਜ ਉਹਨਾਂ ਤੇ ਭੀੜ ਪਈ ਹੈ, ਕੱਲ ਨੂੰ ਕਿਸੇ ਦੇ ਹੋਰ ਤੇ ਪਊਗੀ, ਚੱਕ ਕੇ ਅੰਦਰ ਦੇਈ ਜਾਣਗੇ ਉਹ। ਕੋਈ ਚਲੋ ਅੰਦਰ ਫਿਰ ਏਦਾਂ ਇਦਾਂ ਤਾਂ ਆਪਾਂ ਨੂੰ ਸਾਰੀ ਉਮਰ ਨਹੀਂ ਉਹਨਾਂ ਨੇ ਇੱਥੋਂ ਦੇਣਾ ਸਰਕਾਰਾਂ ਨੇ ਜੀ। ਸਹੀ ਹੈ। ਜਿੰਨਾ ਚਿਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਹਿਲਾਂ ਇਹਨਾਂ ਨੇ ਇਹੀ ਗੱਲ ਆਖੀ ਸੀ ਵੀ ਹਾਂ ਅਸੀਂ ਉੱਥੇ ਐਕਸ਼ਨ ਦੇ ਵਿੱਚ ਆਏ ਸੀ ਵੀ ਹਾਂ ਭਾਈ ਉੱਥੇ ਫਾਇਰ ਬ੍ਰਿਗੇਡ ਵੀ ਆ ਗਏ, ਐਂਬੂਲੈਂਸ ਵੀ ਆ ਗਈਆਂ। ਜਦੋਂ ਪਤਾ ਲੱਗਾ ਲੋਕਾਂ ਦਾ ਦਬਾਅ ਫਿਰ 2 ਦਿਨ ਬਦਲ ਗਏ। ਜਿੰਨਾ ਚਿਰ ਆਪਾਂ ਦਬਾਅ ਨਹੀਂ ਬਣਾਉਂਦੇ ਉਹਨਾਂ ਚਿਰ ਕੁਛ ਨਹੀਂ ਹੋਣਾ। ਸਾਡੇ ਲੋਕਾਂ ਨੂੰ ਇਹਨਾਂ ਨੇ ਪਾੜ ਕੇ ਰੱਖਣਾ, ਆਪਣੀ ਇਹਨਾਂ ਨੇ ਰਾਜਨੀਤੀ ਕਰਦੀ ਰਹਿਣੀ। ਅਕਾਲੀ ਆ ਗਏ ਉਹਨਾਂ ਨੇ ਕਾਂਗਰਸ ਨੂੰ ਭੰਡ ਦੇਣਾ, ਕਾਂਗਰਸ ਆ ਗਏ ਉਹਨੇ ਆਮ ਆਦਮੀ ਨੂੰ ਭੰਡਦੇ ਰਹਿਣਾ। ਜਿੰਨਾ ਚਿਰ ਅਸੀਂ ਏਕਾ ਨਹੀਂ ਕਰਦੇ ਕੁਛ ਨਹੀਂ ਹੋ ਸਕਦਾ ਜੀ। ਸਹੀ ਗੱਲ, ਬਿਲਕੁਲ ਸਹੀ। ਮੈਂ ਤਾਂ ਇਹੀ ਆਵਾਜ਼ ਦਿੰਦਾ ਵੀ ਹਰ ਇੱਕ ਪਿੰਡ ਦੇ ਵਿੱਚੋਂ ਆਵਾਜ਼ ਦੇਣੀ ਚਾਹੀਦੀ ਹੈ। 5 ਟਰਾਲੀਆਂ ਜਾਣ, ਕਿੰਨੇ ਕੁ ਨੂੰ ਚੱਕ ਕੇ ਅੰਦਰ ਕਰ ਦੇਣਗੇ ਜੀ। ਕਰੋ, ਕਰਕੇ ਦੇਖਣ। ਜੇ ਨਾ 2 ਦਿਨਾਂ ਦੇ ਵਿੱਚ ਹੱਥ ਖੜੇ ਕਰ ਜੇ ਸਰਕਾਰ। ਵਾਕਈ ਜੀ, ਮਿਹਰਬਾਨੀ ਗੁਰਜੰਟ ਜੀ, ਥੈਂਕ ਯੂ। ਬਿਲਕੁਲ ਮੋਦੀ ਵਰਗੇ ਦੀ ਜਿਹੜੀ ਆ ਉਹ ਹੱਡ ਭੰਤੀ ਇੱਕ ਹਿਸਾਬ ਦੇ ਨਾਲ ਵੀ ਇੰਨੀ ਉਹ ਹੱਠੀ ਬੰਦਾ ਮੰਨਿਆ ਜਾਂਦਾ ਹੈ। ਹਾਂ ਬਿਲਕੁਲ, ਵੀ ਉਹਨੂੰ ਜਿਹੜਾ ਮਨਾ ਲਿਆ ਤੇ ਭਾਈ ਇਹ ਤਾਂ ਕਹਿੰਦੇ ਅਸੀਂ ਸੁਣਦੇ ਆ। ਉਹਦਾ ਤਾਂ ਸਪੋਰਟਰ ਵੀ ਤੇ ਮੋਦੀ ਤਾਂ ਕਹਿੰਦੇ ਸੀ ਵੀ ਦੁਨੀਆ ਇੱਧਰ ਦੀ ਉੱਧਰ ਹੋ ਜੂ। ਮੈਂ ਜੋ ਜਿਹੜੀ ਗੱਲ ਕਹਿਤੀ ਉਹ ਨਹੀਂ ਪਿੱਛੇ ਹਟ ਜੀ। ਸੁਖਵੰਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਹੜਾ ਇਹਦੇ ਤੇ ਗੱਲ ਕਰਦੇ ਹਾਂ, ਇਹ ਤੁਹਾਨੂੰ ਪਤਾ ਹੀ ਆ ਇਹ ਪਾਣੀ ਦਾ। ਨਹੀਂ ਤਾਂ ਅੱਗੇ ਇਸੇ ਸੀਚੇਵਾਲ ਸੰਤ ਜੀ ਨੇ ਇਹ ਭਗਵੰਤ ਮਾਨ ਨੂੰ ਸੁਲਤਾਨਪੁਰ ਲੋਧੀ 'ਚ ਪਾਣੀ ਪਿਆਇਆ ਸੀ, ਤੁਹਾਨੂੰ ਯਾਦ ਹੋਊਗਾ। ਹਾਂਜੀ ਯਾਦ ਹੈ। ਤੇ 4 ਦਿਨ ਹਸਪਤਾਲ ਰਹਿਣਾ ਪਿਆ ਸੀ ਦਿੱਲੀ 'ਚ ਜੀ। ਤੇ ਹੁਣ ਉਹ ਸੰਤ ਜੀ ਵੀ ਉਧਰ ਰਲਾ ਲੈ ਨਾਲ। ਹੁਣ ਸੰਤ ਜੀ ਨੇ ਕੋਈ ਗੱਲ ਨਹੀਂ ਕੀਤੀ ਬਿਲਕੁਲ। ਹਾਂਜੀ, ਕਿਉਂਕਿ ਤੁਹਾਨੂੰ ਪਤਾ ਵੀ ਮਾਫ ਕਰਨਾ, ਜਿੰਨੇ ਵੀ ਬਾਬੇ ਆ ਉਹ ਸਰਕਾਰੀ ਸਾਨ ਆ ਜੀ। 85% ਸਰਕਾਰੀ ਸਾਨ ਆ। ਕੋਈ ਵੀ ਬਾਬਾ ਕਿਤੇ ਵੀ ਹੈਗਾ, ਕਿਸੇ ਦਾ ਵੀ ਹੈਗਾ ਜੀ। ਇਹ ਉਨੀ ਦੇਰ ਹੀ ਕੰਮ ਕਰਦੇ ਜਿੰਨੀ ਦੇਰ ਇਹਨਾਂ ਦਾ ਸੂਤ ਨਹੀਂ ਆਉਂਦਾ। ਜਿੱਦਣ ਸੂਤ ਆ ਜਾਏ ਉਦਣ ਪਬਲਿਕ ਕੌਣ ਤੂੰ ਕੌਣ ਤਾਂ ਮੈਂ ਕੌਣ। ਹੁਣ ਆਪਣੇ ਮਾਨ ਸਾਹਿਬ ਨੂੰ ਇਹੋ ਪੁੱਛ ਲਓ ਵੀ ਉਹਨੂੰ ਕਹੋ ਵੀ ਆ ਜਾ ਤੈਨੂੰ ਪਾਣੀ ਪਿਆਉਣਾ, ਇੱਥੇ ਹੋਰ ਕਿਸੇ ਦੀ ਕਹਿਣ ਦੀ ਲੋੜ ਹੀ ਨਹੀਂ। ਹਾਂਜੀ, ਉਹ ਕੇਜਰੀਵਾਲ ਨੂੰ ਲੈ ਆਓ, ਉਹਨਾਂ ਨੂੰ ਕਿਹਾ ਵੀ ਤੂੰ ਹੀ ਪੀ ਲਾ ਜਾ। ਜਦੋਂ ਕਹਿੰਦੇ ਆ ਵੀ ਉਹਦਾ ਮਿੱਤਰ ਦਾ ਪਰਿਵਾਰ ਵੀ ਪੀਵੇ, ਤੁਸੀਂ ਸਾਰੇ ਪੀਓ, ਇੱਥੇ ਰਹੋ।
ਤੇ ਜੋ ਉਹਨਾਂ ਦੀ ਡਿਮਾਂਡ ਆ ਤੁਹਾਨੂੰ ਆਪੇ ਪਤਾ ਲੱਗ ਜਾਵੇ ਕਿੰਨਾ ਪਾਣੀ ਸਾਫ਼ ਆ ਜੀ ਸਹੀ ਹੈ ਸਹੀ ਹਾਂਜੀ ਬਿਲਕੁਲ ਕਿਉਂਕਿ ਇਹਨਾਂ ਲੋਕਾਂ ਨੇ ਇੰਡੀਆ ਨੂੰ ਠੇਕੇ ਤੇ ਪੰਜਾਬ ਨੂੰ ਠੇਕੇ ਤੇ ਦਿੱਤਾ ਹੈ ਹਾਂਜੀ ਉਹ ਅੰਬਾਨੀਆਂ ਨੂੰ ਦੇਣ ਨੂੰ ਫਿਰਦੇ ਆ ਇਹਨਾਂ ਨੇ ਆਲਰੇਡੀ ਇੱਥੇ ਦਿੱਤਾ ਪਹਿਲਾਂ ਤੁਸੀਂ ਪਤਾ ਹੈ ਠੇਕੇਦਾਰ ਇੱਕ ਹੋਰ ਹੁੰਦਾ ਸੀ ਕੀ ਹੁਣ ਮੈਨੂੰ ਉਹਦਾ ਨਾਂ ਨਹੀਂ ਚੇਤੇ ਆ ਉਹ ਸਾਰੇ ਨਾਰਥ ਇੰਡੀਆ ਦੇ ਠੇਕੇ ਸੀਗੇ ਜੀ ਜੀ ਹਾਂਜੀ ਫਿਰ ਉਹ ਚੱਡੇ ਹੁਣੇ ਹਾਂਜੀ ਇਹ ਦੂਜੇ ਆ ਗਏ ਤੀਜੇ ਆ ਗਏ ਇਹਨਾਂ ਨੇ ਕੀਤਾ ਹੈ ਕੋਈ ਨਹੀਂ ਜਦੋਂ ਸਾਡੀ ਵਾਰੀ ਆਊ ਇੰਨੇ ਪੈਸੇ ਦੇ ਦੀ ਇੰਨੀ ਦੇ ਦੀ ਉਹ ਚਾਰਾਂ ਰਾਜਾਂ ਦੇ ਪੰਜਾਂ ਨਾਰਥ ਇੰਡੀਆ ਦੇ ਸਾਰੇ ਠੇਕੇ ਇਹਨਾਂ ਨੂੰ ਦਿੱਤੇ ਆ ਜੀ ਹੁਣ ਜਿਹੜੇ ਇਹ ਆਏ ਆ ਇਹਨਾਂ ਨੇ ਆ ਕੇ ਕੀ ਕੀਤਾ ਆਉਂਦਿਆਂ ਤੁਸੀਂ ਵੇਖਿਆ ਰਾਜ ਸਭਾ ਦੇ ਮੈਂਬਰ ਕਿਹੜੇ ਲਾਏ ਆ ਹਾਂਜੀ ਕੋਈ ਪੰਜਾਬੀ ਲਾਇਆ ਜੀ ਜੀ ਹੁਣ ਇਹੋ ਹੀ ਜਿਹੜਾ ਹੈਗਾ ਇੱਕ ਕਹਿੰਦੇ ਆ ਵੀ ਭਗਵੰਤ ਮਾਨ ਦੇ ਉੱਤੇ ਬਿਠਾਇਆ ਮੁੰਡੇ ਦਾ ਨਾਂ ਨਹੀਂ ਮੈਨੂੰ ਰਾਘਵ ਆਉਂਦਾ ਉਹ ਹਾਂਜੀ ਰਾਘਵ ਚੱਡਾ ਉਹ ਕੌਣ ਆ ਜੀ ਤੁਹਾਨੂੰ ਪਤਾ ਹੀ ਆ ਵਿੱਚ ਆਈ ਸੀਗੀ ਵੀ ਇਹਦੀ ਲੜਕੀ ਉਹਦੇ ਨਾਲ ਮੰਗਣ ਨੂੰ ਫਿਰਦੇ ਆ ਪਤਾ ਨਹੀਂ ਮੰਗੀ ਗਈ ਕਿ ਨਹੀਂ ਹੈਗੀ ਜੀ ਜੀ ਕੇਜਰੀਵਾਲ ਦੇ ਹਾਂਜੀ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਬਹਾ ਲਿਆ ਤਾਂ ਕਿ ਇਹ ਘੜੀ ਮੁੜੀ ਉੱਥੇ ਇਹੋ ਕੁਛ ਆ ਅੰਨਾ ਵੰਡੇ ਰੇੜੀਆਂ ਮੁੜ ਆਪਣੇ ਭਗਵੰਤ ਮਾਨ ਨੂੰ ਉਹਨਾਂ ਨੇ ਕਿਉਂ ਚੁਣਿਆ ਉਹਨਾਂ ਨੂੰ ਪਤਾ ਵੀ ਇਹਦੇ ਪੈਰ ਹੈ ਨਹੀਂ ਗੇ ਕਿਉਂਕਿ ਮਾਫ ਕਰਨਾ ਤੁਸੀਂ ਜਾਣਦੇ ਆ ਇਹਦਾ ਰੈਕਡ ਜੋ ਹੈਗਾ ਆ ਤੇ ਉਹ ਇਹੋ ਜਿਹੇ ਬੰਦਿਆਂ ਕੋ ਆਪਾਂ ਦੇਖ ਲਓ ਜੋ ਮਰਜ਼ੀ ਕਰਾ ਲਓ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਹ ਇਹਦੇ ਭਰਾ ਹੀ ਕਰਦੇ ਆ ਜਿਹੜੇ ਇਹ ਨਸ਼ੇ ਚ ਚੂਰ ਵਾਲੇ ਜਿਹੜੇ ਆ ਸਮਝੇ ਕਿ ਨਹੀਂ ਜੀ ਹੁਣ ਇਹ ਕੋਈ ਮਰਜ਼ੀ ਲਿਖਾ ਲੈਣਾ ਪੰਜਾਬ ਦਾ ਇਹ ਕੋਈ ਨਹੀਂ ਰੋਕ ਸਕਦੇ ਮਾਫੀ ਆ ਇਸ ਗੱਲ ਦੀ ਕਿਉਂਕਿ ਤੁਹਾਨੂੰ ਪਤਾ ਆ ਬਈ ਇਸ ਕਰਕੇ ਇਹਨਾਂ ਤੋਂ ਇਨਸਾਫ ਦੀ ਰੱਖਣੀ ਕੋਈ ਨਹੀਂ ਜਿੰਨੀ ਦੇਰ ਲੋਕ ਇਕੱਠੇ ਨਹੀਂ ਹੁੰਦੇ ਇਕੱਠੇ ਰਹੋ ਇੱਕਦਮ ਰਹੋ ਇਹ ਨਹੀਂ ਜਿੱਦਾਂ ਆਪਾਂ ਉੱਥੇ ਮਾਫ ਕਰਨਾ ਇਹਨਾਂ ਨੇ ਕਿਸਾਨਾਂ ਨੂੰ ਕਹਿਤਾ ਵੀ ਹੋ ਗਿਆ ਲਿਖ ਕੇ ਵੀ ਦੇ ਦਿੱਤਾ ਤੇ ਹੋਇਆ ਕੁਛ ਨਹੀਂ ਠੀਕ ਹੈ ਗੱਲ ਪਹਿਲਾਂ ਰਾਜੀਵ ਲੌਂਗੋਵਾਲ ਸਮਝੌਤੇ ਵੇਲੇ ਵੀ ਕੀਤੀ ਲਿਖ ਕੇ ਦੇਤਾ ਹੋਇਆ ਕੁਛ ਹਾਂਜੀ ਇਹ ਧੋਖੇ ਦੇ ਕਾਦੇ ਮਿਲਦੇ ਆ ਰਹੇ ਆ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੁਖਵੰਤ ਜੀ ਬੜੀ ਮਿਹਰਬਾਨੀ ਥੈਂਕ ਯੂ ਸੌਰੀ ਆਪਣੇ ਨਾਲ ਹੋਰ ਕਾਲਰ ਵੀ ਕੁਝ ਜੁੜੇ ਆਪਾਂ ਉਹਨਾਂ ਦਾ ਵੀ ਵਿਚਾਰ ਲੈ ਲਈਏ ਪ੍ਰਗਟ ਜੀ ਜੁੜੇ ਨੇ ਇੱਕ ਵਾਰੀ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਗਏ ਆਪਣੇ ਕੁਲਦੀਪ ਸਿੰਘ ਧਾਰੀਵਾਲ ਉੱਥੇ ਜੀ ਅਗਲੇ ਦਿਨ ਵੀ ਜੂਸ ਪਿਆ ਕੇ ਖੋਰਾ ਠਾ ਲਾਉਣਾ ਵਾ ਤੇ ਜਾਂਦਿਆਂ ਨੂੰ ਜਿਹੜੇ ਬੰਦੇ ਮਿਲਣਗੇ ਸੀ ਉਹਨਾਂ ਚੋਂ ਕੁਝ ਤੇ ਮੰਨ ਗਏ ਭਗਵੰਤ ਮਾਨ ਇਹਨਾਂ ਸੰਧੀ ਕਰ ਲਈ ਤੇ ਕੁਝ ਅੜ ਗਏ ਵੀ ਅਸੀਂ ਜਾ ਕੇ ਮੂੰਹ ਕੀ ਦੇਣਾ ਵਾ ਤੁਸੀਂ ਉੱਥੇ ਆ ਕੇ ਗੱਲ ਕਰੋ ਉਹ ਫਿਰ ਜਿਹੜੇ ਨਹੀਂ ਮੰਨੇ ਉਹਨਾਂ ਦੇ ਪਰਚੇ ਰਾਤੋਂ ਰਾਤ ਦੇ ਕੇ ਚੁੱਕ ਲਏ ਤੇ ਜਦੋਂ ਧਾਰੀਵਾਲ ਸਾਹਿਬ ਗਏ ਉਹਨਾਂ ਕਿਹਾ ਪਹਿਲਾਂ ਤੇ ਉਹ ਬੰਦੇ ਲਿਆਓ ਜਿਨ੍ਹਾਂ ਦੇ ਪਰਚੇ ਕਰਕੇ ਚੁੱਕ ਲਏ ਜੀ ਤੇ 100 ਦਿਨ ਦੋ ਨਾ 100 ਦਾ 200 ਦਿਨ ਲੈ ਲਓ ਆਹ ਧਰਨਾ ਨਹੀਂ ਚੁੱਕਣਾ ਇਹ ਏਦਾਂ ਚੱਲੀ ਜੂਗਾ ਸ਼ਾਂਤਮਈ ਅਸੀਂ ਕੋਈ ਰੌਲਾ ਪਾਉਣੇ ਆ ਤੇ ਮੁੜ ਕੇ ਫਿਰ ਕੋਈ ਗੱਲ ਨਾ ਆਵੇ ਤੇ ਤੁਸੀਂ ਵੇਖੋ ਔਜਲਾ ਸਾਹਿਬ ਵੀ ਮੇਰੇ ਭਰਾ ਹੀ ਆ ਸਮਝ ਲਓ ਸਾਡੇ ਇਲਾਕੇ ਦੇ MP ਆ ਇਹਨਾਂ ਦੇ ਪਿੰਡ ਦੇ ਲਾਗੋਂ ਦੀ ਨਾਲਾ ਲੰਘ ਕੇ ਜਾਂਦਾ ਸੀ ਬਰਸਾਤੀ ਸਾਰੇ ਅੰਮ੍ਰਿਤਸਰ ਦਾ ਪਾਣੀ ਉਹਦੇ ਸੁੱਟਿਆ ਤੇ ਉੱਥੇ ਵੀ ਲੋਕ ਸ਼ਹਿਰ ਦੇ ਨਿਵਾਸੀ ਜਿਹੜੀਆਂ ਬਾਹਰਲੀਆਂ ਕਲੋਨੀਆਂ ਵਾਲੇ ਰੌਲਾ ਪਾਉਣ ਡੇ ਅਖਬਾਰਾਂ 'ਚ TV ਤੇ ਤੇ ਸਾਡੇ ਤੇ ਅਸੀਂ ਤੇ ਮੰਨ ਕੇ ਸਭ ਤੋਂ ਵੱਧ ਕਰਨਵੀਰ ਜੀ ਜਿਹੜੀ ਕੈਂਸਰ ਹੈ ਨਾ ਅੱਜ ਦੀ ਡੇਟ 'ਚ ਸ੍ਰੀ ਅੰਮ੍ਰਿਤਸਰ 'ਚ ਆ ਅੱਛਾ ਅੰਕੜਿਆਂ ਤੇ ਮਾਰੋਗੇ ਨਾ ਝਾਤੀ ਤੇ ਕੀ ਹੈ ਸਾਡਾ ਪਿੰਡ ਬਲਕਲਾ ਮਜੀਠਾ ਰੋਡ ਤੇ ਆ ਤੇ ਸਾਰੀਆਂ ਫੈਕਟਰੀਆਂ ਚੁੱਕ ਕੇ ਉੱਥੇ ਆ ਗਈਆਂ ਕਿਉਂਕਿ ਬਰਸਾਤੀ ਨਾਲਾ ਹੁੰਦਾ ਨਾਲੇ ਵਾਸਤੇ ਇਹ ਫੈਕਟਰੀਆਂ ਪਾਸ ਹੋ ਜਾਂਦੀਆਂ ਪਾਣੀ ਦਾ ਨਿਕਾਸ ਹੈਗਾ ਜੀ ਤੇ ਤੁਸੀਂ ਸਾਡਾ ਵੀ ਇਹੋ ਹਾਲ ਹੈ ਵੀ ਜਿਹੜਾ 200 ਫੁੱਟ ਤੇ ਪਾਣੀ ਨਿਕਲਦਾ ਹੁਣ 400 ਫੁੱਟ ਤੇ ਵੀ ਜਵਾਬ ਦੇ ਗਈਆਂ ਬੰਬੀਆਂ ਇਹਨਾਂ ਨੇ ਏਡੇ ਬੋਰ ਕੀਤੇ ਦੇ ਵਿੱਚ ਇਹ ਪਾਣੀ ਪਹਿਲਾਂ ਕੋਈ ਬਾਹਰ ਸੁੱਟੀ ਜਾਂਦੇ ਆ ਰੰਗਾਈ ਦਾ ਕੰਮ ਕਰਦੇ ਹੋ ਕੱਪੜੇ ਦੀ ਰੰਗਾਈ ਦਾ ਟੈਕਸਟਾਈਲ ਵਾਲਾ ਹਾਂ ਤੇ 4 5 10 ਏਕੜਾਂ ਜੋ ਫੈਕਟਰੀਆਂ ਲਾਈਆਂ ਵਾ ਤੇ ਸਾਡੇ ਵੀ ਉੱਥੇ ਕੋਈ ਵਾਰਸ ਹੀ ਨਹੀਂ ਹੈਗਾ ਤੁਸੀਂ ਔਜਲਾ ਸਾਹਿਬ ਵੀ ਰੋਟੀਆਂ ਸੇਕਣ ਚੱਲ ਗਏ ਉਧਰ ਵਾਲੇ ਇੱਧਰ ਆ ਜਾਣਗੇ ਗੱਲ ਸਾਰੇ ਉਹ ਤੁਹਾਨੂੰ ਦੱਸ ਚੋਰ ਤੇ ਖੀਸੇ ਕੱਟਣ ਵਾਲੀ ਧੰਨਵਾਦ ਜੀ ਮਿਹਰਬਾਨੀ ਜੀ ਥੈਂਕ ਯੂ ਜੀ ਬੜੀ ਮਿਹਰਬਾਨੀ ਬਿਲਕੁਲ ਜੀ ਇਹ ਤਾਂ ਚਲੋ ਰਲੇ ਮਿਲੇ ਹੀ ਨੇ ਆ ਹੁਣ ਇੱਥੇ ਕਹਿੰਦੇ ਲੰਮਾ ਸਮਾਂ ਲਾ ਕੇ ਗਏ ਨੇ ਛੱਲਾ ਮੁੜ ਕੇ ਆ ਗਿਆ ਵਾਪਸ ਛੱਲਾ ਮੁੜ ਗਿਆ ਛੱਲਾ ਪਹਿਲੋਂ ਗਾਂਧੀ ਹੁਣਾਂ ਕੋ ਗਿਆ ਫਿਰ ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਕੋ ਗਿਆ ਫੁੱਲ ਬੂਟੀਆਂ ਜਿਹੜੀਆਂ ਨਾਲ ਲੈ ਕੇ ਗਏ ਆ ਹੁਣ ਇਹ ਨਹੀਂ ਪਤਾ ਵੀ ਇੰਪੋਰਟਡ ਫਲਾਵਰ ਸੀ ਕਿ ਉੱਥੋਂ ਹੀ ਲੈ ਲਏ ਲੋਕਲ ਦੇ ਇੰਪੋਰਟਡ ਹੀ ਹੈ ਜੀ ਛੱਲੇ ਦੀ ਪਹੁੰਚ ਦੂਰ ਤੱਕ ਹੈ
ਟੌਪਿਕ ਵੇਖੋ ਤੁਸੀਂ, ਕਾਂਗਰਸ ਤੇ ਥੀਸਿਸ ਲਿਖਣਾ, ਮਤਲਬ ਤੁਸੀਂ ਪੰਜਾਬ 'ਚ ਹੋ ਕੇ ਤੇ ਕਾਂਗਰਸ ਤੇ ਲਿਖ ਰਹੇ ਹੋ ਥੀਸਿਸ, ਪਰ ਚੰਗੀ ਗੱਲ ਹੈ ਕਾਂਗਰਸ ਦੇ ਮਾੜੇ ਪੱਖ ਵੀ ਤੁਸੀਂ ਲਿਆਓ, ਉਜਾਗਰ ਕਰੋ, ਲੋਕਾਂ ਨੂੰ ਦੱਸੋ। ਕਾਂਗਰਸ ਨੂੰ ਲੋਕ ਪੰਜਾਬ ਦੇ ਚੰਗੀ ਤਰ੍ਹਾਂ ਜਾਣੂ, ਸਾਰੇ ਵੈਸੇ ਤਾਂ ਸਾਰੇ ਸਿਸਟਮ ਤੋਂ ਹੀ ਜਾਣੂ ਆ, ਹੁਣ ਤਾਂ ਲੋਕਾਂ ਨੂੰ ਕਿਉਲਾ ਰਹਿ ਨਹੀਂ ਗਿਆ, ਪਰ ਜੋ ਅਸਲ ਦੇ ਵਿੱਚ ਕਾਂਗਰਸ ਨੇ ਜਿਹੜੀਆਂ ਚੀਜ਼ਾਂ ਦੇ ਮੁੱਢ ਬੰਨੇ, ਅੱਜ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਦਹਾਕਿਆਂ ਬਾਅਦ ਨਤੀਜੇ ਭੁਗਤ ਰਹੇ। ਇਹਦੇ ਵਿੱਚ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਆ। ਦੂਜੀ ਗੱਲ ਕਰੀਏ ਜਿਹੜੀ ਹੁਣ ਪ੍ਰਵੀਨ ਵੀ, ਜਿਹੜੇ ਤਾਂ ਕਿਸਾਨਾਂ ਦੇ ਹਮਦਰਦ ਸੀਗੇ ਸਿੰਗਰ, ਹਾਂਜੀ, ਹੁਣ ਇਹ ਡਰਾਉਣ ਦਾ ਇੱਕ ਹਿਸਾਬ ਦੇ ਨਾਲ ਜ਼ਰੀਆ ਅੱਜ ਦਾ ਨਹੀਂ ਕਰਦਾ ਬਣਿਆ। ਪਹਿਲਾਂ ਤਾਂ ਭਾਰਤ ਵਿੱਚ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬੰਦ ਕਰਤਾ, ਪਹਿਲਾਂ ਸਸਪੈਂਡ ਜਿਹਾ ਕੀਤਾ ਹੋਇਆ ਸੀ ਉੱਥੇ, ਹੁਣ ਉਹਨਾਂ ਨੇ ਉੱਥੇ ਬੰਦ ਹੀ ਜਿਹੜਾ ਕਰਤਾ, ਮੈਂ ਵੀ ਬੰਦ ਕਰਕੇ ਪਹਿਲਾਂ ਇੱਕ ਵਾਰੀ ਚਲਾ ਲਿਆ ਸੀਗਾ, ਤੇ ਹੁਣ ਉਹਨਾਂ ਨੇ ਬੰਦ ਕਰਤਾ। ਹੋਰ ਬਥੇਰੇ ਨੇ ਇੱਥੇ ਜਕਾਰਾ ਮੂਵਮੈਂਟ ਵਾਲੇ, ਉਹਨਾਂ ਦਾ ਵੀ ਉੱਥੇ ਬੰਦ ਕੀਤਾ ਜਿਹੜਾ ਉਹ ਪਿਆ ਆ। ਉਹ ਇੱਥੇ ਦੇ ਇਸ਼ੂਜ਼ ਨੂੰ ਗੱਲ ਕਰਦੇ, ਹਾਂ ਜਿਹੜਾ ਉੱਥੇ ਮਾੜਾ ਧੱਕਾ ਹੁੰਦਾ ਆ ਉਹਦੀਆਂ ਚਰਚਾਵਾਂ ਜਿਹੜੀਆਂ ਉਹ ਕਰਦੇ ਆ, ਤੇ ਬਸ ਉਸੇ ਤੋਂ ਉਹਨਾਂ ਨੂੰ ਲੱਗਦਾ ਨਾ ਵੀ ਕਿਤੇ ਜਕਾਰਾ ਵਾਲੀ ਮਨਸੂਰਵਾਲ ਟਰਾਲੀਆਂ ਘੱਲੀ ਜਾਂਦੇ, ਆਹੋ ਉਹੀ ਘੱਲੀ ਜਾਂਦੇ ਆ ਜੀ। ਤੇ ਇਹ ਹੋਇਆ, ਤੇ ਫਿਰ ਹੁਣ ਜਿਹੜੇ ਹਮਦਰਦ ਸੀਗੇ, ਪੇਚਾ ਪੈ ਗਿਆ ਸੈਂਟਰ ਨਾਲ, ਏਦਾਂ ਦੇ ਗੀਤ ਗਾਉਣ ਵਾਲੇ, ਪੰਜਾਬ ਬੋਲਦਾ ਆ, ਉਹ ਬਾਵੇ ਵਾਲੇ ਕਿੰਨੇ ਆਏ ਕਿੰਨੇ ਗਏ, ਮੇਰਾ ਕੀ ਕਸੂਰ, ਹਨਾ, ਏਦਾਂ ਦੇ ਗੀਤ ਗਾਉਣ ਵਾਲਿਆਂ ਦੇ ਉਲਟ ਇਹ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਓਦਾਂ ਵੈਸੇ ਜਿਹੜਾ ਰਿਹਾ ਆ ਵੀ ਜਿਹੜਾ ਕਿਸੇ ਦੀਆਂ ਅੱਖਾਂ 'ਚ ਰੜਕਦਾ ਆ, ਰੇਡਾਂ ਮਾਰ ਦੋ। ਹੁਣ ਦੇਖੋ ਬੰਦੇ ਨੂੰ ਡਰਾਉਣਾ ਕਿੱਦਾਂ ਢੰਗ ਦੇ ਨਾਲ ਹੁੰਦਾ ਆ, ਬਿਲਕੁਲ ਰੇਡ ਮਾਰਨੀ ਆ, ਨਹੀਂ ਮਾਰਨੀ ਕਿੱਦਾਂ ਆ, ਬਿਸਤਰਾ ਨਾਲ ਲੈ ਕੇ ਆਏ ਅਗਲੇ, ਬਿਸਤਰੇ ਨਾਲ ਯਾਰ। ਉਹ ਬੰਦਾ ਸੋਚਦਾ ਹੋਣਾ ਯਾਰ ਇਹ ਬਿਸਤਰਿਆਂ ਦੀ ਕਹਿੰਦੀ ਇਹਨਾਂ ਨੂੰ ਲੋੜ ਪੈ ਗਈ, ਉਹ ਭਰਿਆ ਵੀ ਦੇਖੋ ਜੀ ਟਾਈਮ ਜਿੰਨਾ ਸਾਈਕੋਲੋਜੀਕਲ ਅਟੈਕ ਵੀ, ਇਹ ਬੰਦਾ ਫਿਰ ਕੁਛ ਨਾ ਕੁਛ ਦੱਸੂ ਕਿ ਖਿਲਾਫ ਬੋਲੂ, ਜਿਹਦੇ ਖਿਲਾਫ ਬੁਲਵਾਉਣਾ, ਹਾਂ ਵੀ ਉਹ ਬੋਲਣਾ ਬੰਦ ਕਰਾ ਦੇ। ਪੰਜਾਬ ਦੇ ਸਰਕਾਰੀ ਸਿੰਗਰ ਰਹੇ ਆ, ਸ਼ੁਰੂ ਤੋਂ ਰਹੇ ਆ, ਹੁਣ ਵੀ ਹੈਗੇ ਆ, ਉਹ ਜਿਹੜੇ ਮਤਲਬ ਸਰਕਾਰ ਦੀ ਬੋਲੀ ਬੋਲਦੇ ਆ, ਕਿਸੇ ਉਹਨਾਂ ਨੇ ਐਜੀਟੇਸ਼ਨ ਤੇ ਨਹੀਂ ਬੋਲਣਾ, ਕਿਸੇ ਪੰਜਾਬ ਦੇ ਇਸ਼ੂ ਤੇ ਨਹੀਂ ਬੋਲਣਾ, ਹਿੰਦੀ ਨੂੰ ਜ਼ਰੂਰ ਪ੍ਰਮੋਟ ਕਰਨਗੇ। ਹਿੰਦੀ ਦਾ ਇਹ ਜ਼ਿਆਦਾ ਹੈ, ਨਾ ਉਹਨਾਂ ਨੂੰ ਜ਼ੀਰੇ ਦਾ ਧਰਨਾ ਦਿਖੇ, ਨਾ ਪੰਜਾਬ ਦੇ ਬੇਰੁਜ਼ਗਾਰਾਂ ਦੇ ਪੈਂਦੀਆਂ ਡਾਂਗਾਂ ਦਿਖਣ, ਕੁਛ ਨਹੀਂ ਦਿਖਦਾ। ਬਸ ਇੰਨਾ ਜ਼ਰੂਰੀ ਆ ਮੈਨੂੰ ਸਟੇਜ ਤੇ ਆ ਕੇ ਸੀ, ਉਹ ਮੈਂ ਨਾਲੇ ਗੀਤਾਂ ਦੇ ਵਿੱਚ ਵੀ ਜ਼ਿਕਰ ਹੈ ਵੀ ਮੈਂ ਬੱਕਰੇ ਨੂੰ ਮਾਰਦੀ, ਹਨਾ, ਪਰ ਉਹ ਉਸ ਚੀਜ਼ ਤੋਂ ਨਿਕਲ ਨਹੀਂ ਰਿਹਾ। ਅੱਜ ਵੀ ਹੈਗੇ ਨੇ, ਹੋਰ ਬਥੇਰੇ ਨੇ ਜਿਨ੍ਹਾਂ ਨੂੰ ਇੱਕ ਦੀ ਥਾਂ ਤੇ ਕਈ ਲੈਣਾ ਲੱਗੀ। ਹਾਂਜੀ, ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੇ ਸਿੰਗਰ ਆ, ਔਰ ਜਿੰਨੇ ਬਾਹਰ ਸ਼ੋਅ ਹੁੰਦੇ ਆ, ਮੋਸਟਲੀ ਪੰਜਾਬ ਦੇ ਵਿੱਚ ਜਿਹੜਾ ਕੋਈ ਸਿੱਖ ਭਾਈਚਾਰਾ ਹੀ ਹੈ, ਬਾਹਰਲੇ ਦੇਸ਼ਾਂ ਦੇ ਵਿੱਚ 180-76 ਦੇਸ਼ਾਂ ਤੋਂ ਵੱਧ ਨਿਸ਼ਾਨ ਸਾਹਿਬ ਝੂਲਦਾ ਦੁਨੀਆ ਦੇ ਵਿੱਚ। ਸ਼ੋਅ ਕੌਣ ਕਰਾਉਂਦਾ? ਇਹੀ ਕਰਾਉਂਦੇ ਆ। ਅੱਜ ਤੱਕ ਕਿਸੇ ਸਿੰਗਰ ਨੇ ਬਰਗਾੜੀ ਬਾਈਬਲ ਕਲਾਂ ਤੇ ਕੋਈ ਟਵੀਟ ਕੀਤਾ? ਕੋਈ ਜੈਜ਼ੀ ਬੀ, ਰਣਜੀਤ ਬਾਵੇ ਵਰਗਾ ਜਾਂ ਕਨਵਰ ਗਰੇਵਾਲ ਵਰਗਾ ਕੋਈ 3-4 ਨੇ, ਤੇ ਸਿੰਗਰ ਦਾ 10,000 ਬੰਦਾ ਇੰਡਸਟਰੀ ਦੇ ਵਿੱਚ। ਤਾਂ ਸਹੀ ਗੱਲ, ਵਾਧੀ ਹੋਣਾ। ਹਾਂ, ਤੁਸੀਂ ਕਦੇ ਦੇਖੋ, ਕਦੇ ਚੱਬੇ ਦੇ ਸਰਬੱਤ ਖਾਲਸੇ ਤੇ ਕਦੇ ਕਿਸੇ ਨੇ ਕੁਛ ਕਿਹਾ ਵੀ ਭਾਈ ਹੋਇਆ ਸੀ, ਜਾਂ ਕਦੇ ਕਿਸੇ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ? ਹੁਣ ਬੰਦੇ ਰਿਹਾਈ ਗੀਤ ਵੀ ਚੱਕਿਆ ਗਿਆ ਕਨਵਰ ਗਰੇਵਾਲ ਦਾ YouTube ਤੋਂ। SYL ਗੀਤ ਦੇ ਵਿੱਚ ਕੀ ਹੈ ਵੀ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਤੇ ਉਹ ਗੀਤ ਚੱਕਤਾ। ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਬਲਵਿੰਦਰ ਜਟਾਣੀ ਦੀ ਗੱਲ ਨਹੀਂ ਕਰਨ ਦਿੰਦੇ, ਤੇ ਜੇ ਕੋਈ ਉਹਨਾਂ ਨੂੰ ਵੈਸੇ ਫੋਲੋ ਕਰਦਾ ਜਾਂ ਉਹਨੂੰ ਕੋਈ ਬੰਦਾ ਆਈਡੀਅਲ ਮੰਨੂਗਾ, ਤੇ ਉਹਦੇ ਨਾਲ ਕੀ ਕੁਛ ਹੋਊਗਾ। ਜਿਹੜੇ ਇੱਕ ਗਾਣੇ ਦੇ ਵਿੱਚ ਇੱਕ ਲਾਈਨ ਤੱਕ ਨਹੀਂ ਬੋਲਣ ਦੇ ਰਹੇ, ਜੇ ਨਾ ਰੁਕੇ ਤਾਂ ਫਿਰ ਬਲਵਿੰਦਰ ਜਟਾਣਾ, ਉਹ ਇਹੀ ਲੈਣ ਕਹੀਏ ਹੈ ਨਾ। ਸੋ ਇਹ ਆ। ਤੇ ਭਾਈ ਅਮਰਤਪਾਲ ਸਿੰਘ ਤੇ ਤੁਹਾਡੀਆਂ ਹਜ਼ਾਰਾਂ ਕੰਟਰਾਡਿਕਸ਼ਨ ਹੋ ਸਕਦੇ ਆਈਡੀਓਲੋਜੀਕਲ ਤੌਰ ਤੇ, ਉਹਦੇ ਤੇ ਬਹੁਤ ਜਲਦੀ ਸਾਰੇ ਜਣੇ ਬੋਲਦੇ ਆ, ਮੈਂ ਦੇਖਦਾ। ਨਹੀਂ ਬੋਲਣਗੇ, ਜਿੱਦੇ ਕੋਈ ਹੋਇਆ ਉਹਦੇ ਉਹ ਕਹਿਣਗੇ, ਉਹ ਸਰਕਾਰੀ ਬੋਲੀ ਬੋਲਣ ਵਾਲੇ ਆ ਜਾਣਗੇ, ਬਥੇਰੇ ਆ ਜਾਣਗੇ। ਨਹੀਂ, ਹੁਣ ਵੀ ਹੈਗੀ। ਹੁਣ ਸਪੋਰਟ ਚ ਨਹੀਂ ਕੋਈ ਬੋਲਦਾ, ਇਹ ਨਹੀਂ ਕਹਿੰਦਾ ਕਿ ਭਾਈ ਅਮਰ ਸੰਚਾਰ ਆ, ਚੰਗੀ ਗੱਲ ਹੈ। ਮੈਂ ਤੇ ਬਿੱਟੂ ਦੇ ਬਿਆਨ ਤੇ ਹੈਰਾਨ ਹੋਇਆ ਸੀ। ਹਾਂਜੀ, ਉਹ ਸਗੋਂ ਕਹਿ ਗਿਆ। ਹਾਂਜੀ, ਉਹ ਮਤਲਬ ਕੁੱਲ ਪੰਜਾਬੀ ਜਿੱਥੇ ਕਿਤੇ ਬੈਠਾ ਮੈਂ ਵੇਖਿਆ ਸੋਸ਼ਲ ਮੀਡੀਆ ਤੇ, ਕਦੇ ਬਿੱਟੂ ਨੂੰ ਲਈ ਸਰਾਉਂਦਾ ਨਹੀਂ, ਹਾਂ, ਬੁੱਚੜਦਾ। ਹਾਂ, ਮਤਲਬ ਇੱਕ ਤਾਂ ਉਹ ਪੁਰਾਣਾ ਟੈਗ ਲਾਈਨ ਚੱਲੀ ਆ ਰਹੀ ਹੈ, ਇੱਕ ਕੁਛ ਉਹਦੀ ਆਪਦੀ ਬੋਲੀ ਵੀ ਏਦਾਂ ਦੀ, ਠੀਕ ਹੈ। ਪਰ ਉਹ ਬੰਦੇ ਨੇ ਜਦੋਂ ਮੀਡੀਆ ਉਹਨੂੰ ਪੁੱਛਣ ਲੱਗ ਪਿਆ, ਪਿਛਲੇ ਹਫ਼ਤੇ ਦੀ ਗੱਲ ਹੈ ਜਿਹੜੀ ਤੁਸੀਂ ਜ਼ਿਕਰ ਕੀਤਾ ਹੁਣ, ਉਹ ਬੰਦਾ ਕਹਿੰਦਾ ਯਾਰ ਜਦੋਂ ਕੁਛ ਗਲਤ ਕਰ ਹੀ ਨਹੀਂ ਰਿਹਾ, ਮੈਂ ਕਿਵੇਂ ਕਹਾਂ? ਭਾਈ ਕਹਿੰਦਾ ਉਹ ਅਮਰਤਪਾਲ ਸਿੰਘ ਅੰਮ੍ਰਿਤ ਛਕਾਰ ਹੈ, ਤੇ ਮੈਂ ਹੁਣ ਉਹਨੂੰ ਗਲਤ ਕਿਵੇਂ ਕਹਿ ਦਿਆਂ? ਵੀ ਦੇਖੋ, ਉਹ ਭੌਂ ਗਿਆ ਹੈਂਡ ਤੋਂ ਆਪਦੀ ਤੋਂ। ਜਿਹੜਾ ਬੰਦਾ ਕਹਿੰਦਾ ਸੀ ਪਰਚੇ ਠੋਕੋ, ਮਾਹੌਲ ਖਰਾਬ ਹੋਊਗਾ, ਖਾਲਿਸਤਾਨ ਹਾਲੇ ਆਏ, ਪਰ ਦੂਜੇ ਨੂੰ ਹਾਲੇ ਕੋਈ ਉਸ ਚੀਜ਼ ਤੇ। ਹੁਣ ਤੁਸੀਂ ਦੇਖ ਲਓ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਨੇ
ਜਿਹੜਾ ਇਹਨਾਂ ਨੂੰ ਸ਼ਿਕੰਜੇ 'ਚ ਕੱਸਣ ਦੀ ਜਿਹੜੀ ਕੋਸ਼ਿਸ਼ ਕੀਤੀ, ਅੱਜ ਦੇ ਨਹੀਂ ਇਹ ਕਰਦੇ ਆ। ਹਾਂਜੀ ਕਦੀ ਇਹੀ ਖਬਰ ਦਿਲਜੀਤ ਦੇ ਨਾਲ ਆ ਜਾਂਦੀ ਹੈ, ਹੂੰ ਕਦੀ ਗਿੱਪੀ ਦੇ ਨਾਲ ਆ ਜਾਂਦੀ ਆ, ਹਾਂਜੀ ਤੇ ਪਰ ਆਪਾਂ ਬਾਅਦ ਚ ਦੇਖਣ ਲੱਗ ਜਾਂਦੇ ਆ ਵੀ ਹਮ। ਕੀ ਹੁੰਦਾ। ਜੈਸੀ ਵੀ ਇੱਕ ਵਾਰੀ ਥਿੜਕਿਆ ਸੀਗਾ, ਹਾਂਜੀ ਉਦੋਂ ਜਿਹੜੇ ਅਕਾਲੀ ਦਲ ਦੇ ਲਈ ਗੀਤ ਵੀ ਗਾ ਗਿਆ ਸੀਗਾ, ਹਾਂਜੀ ਹਾਂਜੀ ਹਨਾ ਵੀ ਉਦੋਂ ਹੋਰ ਬੜੇ ਰਾਜ ਗਾਇਕ ਉਹਨਾਂ ਨੇ ਉਦੋਂ ਜਿਹੜੇ ਉਸ ਹਿਸਾਬ ਦੇ ਨਾਲ ਜਿਹੜੇ ਉਹ ਬਣਵਾ ਲਏ ਸੀਗੇ। ਪਰ ਆਪਾਂ ਲੇਟਲੀ ਜਿਹੜਾ ਦੇਖਿਆ ਵੀ ਪੰਜਾਬ ਦੀ ਕੌਮ ਦੀ ਗੱਲ ਕਰਨ ਦੇ ਵਿੱਚ ਅੱਗੇ ਜਿਹੜਾ ਉਹ ਮੋਰੇ ਰਹਿੰਦਾ ਹੈ, ਡਰਦਾ ਨਹੀਂ, ਝਿਜਕਦਾ ਨਹੀਂ। ਬੜੀ ਦਲੇਰੀ ਨਾਲ ਉਹਨੇ ਇੱਕ ਸਟੇਜ ਸ਼ੋਅ ਤੇ ਬੜੀ ਦਲੇਰੀ ਨਾਲ ਇਸ ਤਰ੍ਹਾਂ ਦੀ ਦਲੇਰੀ ਬਹੁਤ ਘੱਟ ਲੋਕ ਵਰਤਦੇ ਆ। ਜੈਜ਼ੀਬੀ ਨੇ ਬੜੀ ਦਲੇਰੀ ਨਾਲ ਕੌਮ ਦੀ ਅਜੇ ਬਹੁਤ ਸਾਰੇ ਜਿਹੜੇ ਸਿੰਗਰ ਆਪਾਂ ਗੱਲ ਕਰਦੇ ਨਾ, ਹਾਂਜੀ ਇਹ ਸਹਿੰਦੀ ਜਿਹੜੀ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ, ਗੀਤ ਦੇ ਵਿੱਚ ਲਾ ਜਾਂਦੇ, ਦੂਜੀ ਥਾਂ ਤੇ ਕਈ ਵਾਰੀ ਫਿਰ ਵੀ ਥੜਕ ਜਾਂਦੇ ਆ। ਸਟੇਜ ਤੇ ਨਹੀਂ ਇੰਨਾ ਨਹੀਂ ਜਿਹੜਾ ਖੁੱਲ ਕੇ ਜਿਹੜਾ ਉਹ ਬੋਲਦੇ, ਪਰ ਫਿਰ ਵੀ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਦੋ ਨੂੰ ਟਾਰਗੇਟ ਕਰਕੇ ਡਰਾਉਣਾ ਉਹਨਾਂ ਨੇ, ਬਾਕੀ 98 ਨੂੰ ਹੁੰਦਾ ਹੈ। ਹਾਂਜੀ ਇਦਾਂ ਹੀ ਆ ਨਾ, ਜਿਵੇਂ ਆਪਾਂ ਕਹਿੰਦੇ ਨਾ ਕਾਂ ਮਾਰ ਕੇ ਟੰਗਣ ਵਾਲੀ ਗੱਲ, ਬਸ ਉਹ ਚੀਜ਼ ਹੈ ਵੀ ਮਤਲਬ ਇਹ ਲੋਕ ਇੰਡਸਟਰੀ ਦੇ ਵਿੱਚ ਗੱਲਾਂ ਚੱਲਣ, ਭਾਈ ਬਾਵੇ ਦੇ ਘਰੇ ਤਾਂ ਗੱਦੇ ਲੈ ਕੇ ਪਹੁੰਚ ਗਏ ਸੀ ਇਨਕਮ ਟੈਕਸ ਵਾਲੇ, ਹਨਾ ਵੀ ਕਮਰ ਗਰੇਵਾਲ ਨੂੰ ਇਦਾਂ ਜਿਹੜਾ ਉਹਨਾਂ ਨੇ ਕਰ ਲਿਆ ਸੀਗਾ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਕਿੰਨੇ ਐਂਗਲਾਂ ਤੋਂ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ, ਬਰਾਬਰ ਜਿਹੜਾ ਪੈਰਲਲ ਜਿਹੜਾ ਉਹ ਚੱਲ ਰਿਹਾ। ਉਹੀ ਲੋਕ ਜਿਹਦੇ ਤੁਸੀਂ ਅੰਮ੍ਰਿਤਪਾਲ ਦੀ ਗੱਲ ਕਰਦੇ, ਉਹਦੇ ਤੇ ਤਾਂ ਬੋਲਣਗੇ, ਕੁਰਸੀਆਂ ਵਾਲੇ ਉਸ ਮਸਲੇ ਤੇ ਸਾਰੇ ਬੋਲਦੇ ਆ। ਲੋਕ ਮਰ ਰਹੇ ਆ, ਜ਼ਹਿਰੀਲਾ ਪਾਣੀ ਪੀਣਾ ਪੈ ਰਿਹਾ ਹੈ, ਉਹਦੇ ਲਈ ਉਹਦੇ ਡਾਂਗਾ ਪੈ ਰਹੀਆਂ, ਉਹਦੇ ਤੇ ਸਾਰਾ ਜਿਹੜੇ ਘੁੱਗੂ ਬਣ ਕੇ ਜਿਹੜੇ ਬੈਠੇ, ਬਿਲਕੁਲ ਚੁੱਪ ਮੂਕ ਦਰਸ਼ਕ ਬਣ ਕੇ। ਇਹ ਸਦੀਆਂ ਤੋਂ ਚੱਲਦਾ ਆ ਰਿਹਾ। ਸੱਤਾ ਨੇ ਆਪਣਾ ਰੰਗ ਵਿਖਾਇਆ ਹਰੇਕ ਥਾਂ, ਜਿੱਥੇ ਵੀ ਸੰਘਰਸ਼ੀ ਲੋਕਾਂ ਨੂੰ, ਹਮੇਸ਼ਾ ਹੀ ਐਕਟਿਵਿਸਟਾਂ ਨੂੰ, ਸੰਘਰਸ਼ੀ ਲੋਕਾਂ ਨੂੰ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ, ਪਰਚੇ ਪਏ ਨੇ। ਪਰ ਜਿਹੜੀ ਦੁੱਖ ਦੀ ਗੱਲ ਆ ਉਹ ਇਹ ਹੈ ਵੀ ਜਿਹੜੀ ਪਹਿਲਾਂ ਸੱਤਾ ਸੀ ਉਹ ਤੇ ਇੱਕ ਤਾਨਾਸ਼ਾਹੀ ਸੀਗੀ, ਰਾਜੇ ਦਾ ਪੁੱਤ ਰਾਜਾ ਗਾਂ ਦੀ ਗਾਂ। ਪਰ ਹੁਣ ਤਾਂ ਇਹ ਤਾਂ ਕਹਿੰਦੇ ਸੀ ਵੀ ਅਸੀਂ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਤੇ ਹੁਣ ਜੇ ਉੱਥੇ ਗ੍ਰਾਂਤੀ ਸਿੰਘ ਨੂੰ ਨੋਟਿਸ ਗਿਆ, ਗ੍ਰਾਂਤੀ ਸਿੰਘ ਨੂੰ ਨੋਟਿਸ ਗਿਆ, ਹਾਂਜੀ, ਮਤਲਬ ਆਹ ਧਰਨੇ ਦੇ ਵਿੱਚ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦਿੰਦਾ, ਇੱਕ ਮੈਂ ਦੇਖਿਆ ਪੜ੍ਹ ਰਿਹਾ, ਹਾਂਜੀ ਇੱਕ ਸਰਪੰਚ ਨੂੰ ਨੋਟਿਸ ਗਿਆ, ਗ੍ਰਾਂਤੀ ਸਿੰਘ ਨੂੰ ਨੋਟਿਸ ਗਿਆ। ਗ੍ਰਾਂਤੀ ਮਤਲਬ ਤੁਸੀਂ ਚਲੋ ਕੋਹਰੀ ਤੋਲਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ। ਭਾਈ ਥੋੜਾ ਹਿਸਾਬ ਦੇ ਨਾਲ ਇਹਨਾਂ ਨੂੰ ਚੱਲਣਾ ਚਾਹੀਦਾ ਆ। ਹਾਂਜੀ, ਜੇ ਡੁੱਲ ਗਏ ਨੇ ਫੇਰ ਤਾਂ ਸਾਂਭ ਲਓ, ਲੋਕ ਦੇਖ ਲੈਂਦੇ ਨੇ। ਤੁਸੀਂ ਕੁਝ ਚੰਗਾ ਕਰੋਗੇ ਤਾਂ ਲੋਕ ਸਿਰ ਤੇ ਵੀ ਬਿਠਾਉਣਗੇ ਜੀ, ਤੇ ਨਹੀਂ ਤਾਂ ਫਿਰ ਅਰਸ਼ਾਂ ਤੋਂ ਫਰਸ਼ ਤੇ ਲਾਉਣ ਲੱਗਿਆ ਕੋਈ ਬਹੁਤਾ ਵਕਤ ਟਾਈਮ ਨਹੀਂ ਲੱਗਦਾ। ਇਹ ਸੌਰੀ ਪ੍ਰਵੀਨ ਵਿੱਚ ਤਾਂ ਰੋਕ ਰਿਹਾ ਵੀ ਚਲੋ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਸਿੱਖ ਕੌਮ ਦੇ ਲਈ, ਹਾਂਜੀ ਵੀ ਕੌਮ ਚੜ੍ਹਦੀ ਕਲਾ 'ਚ ਰਹਿੰਦੀ ਹੈ। ਅਜਿਹੇ ਜਿਹੜੇ ਪਰਚੀਆਂ ਪੁਰਚੀਆਂ ਤੋਂ ਤਾਂ ਬਹੁਤਾ ਨਹੀਂ, ਜਿਹੜਾ ਉਹ ਕੋਈ ਇਹਨੂੰ ਪਰਵਾਹ ਨਹੀਂ, ਡਰਦੇ ਨਹੀਂ। ਪਰ ਇਹ ਆ ਵੀ ਇੱਥੋਂ ਕਈ ਚੀਜ਼ਾਂ ਦਾ ਉਤੋਂ ਘੁੰਡ ਚੱਕ ਹੋ ਜਾਂਦਾ, ਹੋ ਕੀ ਜਿਹੜਾ ਹੋ ਗਿਆ, ਐਕਸਪੋਜ਼ ਹੋ ਜਾਂਦਾ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ। ਇਹ ਜਿਹੜਾ ਡਟ ਕੇ ਲੋਕਾਂ ਦੀ ਜਿਹੜੀ ਆਵਾਜ਼ ਚੱਕਣ ਵਾਲੇ ਆ, ਉਹ ਜਿਉਂਦੇ ਵਾਸਤੇ ਰਹਿਣ ਤੇ ਇਦਾਂ ਹੀ ਜਿਹੜੇ ਡਟਦੇ ਰਹਿਣ, ਕਿਉਂਕਿ ਕੀ ਪਤਾ ਵੀ ਕੋਈ ਬਾਹਰੋਂ ਆ ਕੇ ਕੋਈ ਗੱਲ, ਹੁਣ ਸਿਧਾਣੇ ਵਰਗਾ ਹੋਰ ਦੂਰੋਂ ਲੋਕ ਜਿਹੜੇ ਆਉਂਦੇ ਨੇ ਇਕੱਠੇ ਹੋ ਜਾਂਦੇ ਆ। ਹੁਣ ਕੋਈ ਸਿਰ ਜੋੜਨ ਵਾਲੀ ਵਿੱਚ ਗੱਲ ਜੋੜ ਕੇ ਬਹਿ ਜਾਂਦਾ ਹੈ, ਭਾਈ ਇੱਥੇ ਸਿਰ ਜੋੜ ਕੇ ਦੇਖ ਲਓ, ਵੀ ਕਰਾ ਲਓ ਲੋਕਾਂ ਦਾ ਹੱਲ। ਇਹ ਤਾਂ ਹੁਣ ਸ਼ਰੇਆਮ ਵੀ ਫਿਰ ਜੈਨੋਸਾਈਡ ਵਾਲੀ ਗੱਲ ਲੱਗਦੀ ਹੈ ਨਾ, ਵੀ ਬੰਦਿਆਂ ਨੂੰ ਮਰਨ ਲਈ ਛੱਡ ਦਿੱਤਾ ਜਾ ਰਿਹਾ, ਵੀ ਤੁਸੀਂ ਮਰੋ, ਪੀਓ ਜ਼ਹਿਰ ਪੀਓ ਤੇ ਮਰੋ। ਫਿਰ ਇਹਦਾ ਮਤਲਬ ਇਹੀ ਹੈ, ਜੇ ਤੁਸੀਂ ਆਵਾਜ਼ ਚੁੱਕੀ ਤੇ ਧਰਨੇ ਲਾਓਗੇ ਤਾਂ ਅਸੀਂ ਗੈਰ ਕਾਨੂੰਨੀ ਆਖਾਂਗੇ, ਪਰਚੇ ਠੋਕਾਂਗੇ। ਪਰ ਚਲੋ ਸਾਡੀ ਹੈ, ਕੋਰਟ ਕਚਹਿਰੀ ਸਾਡੀ ਹੈ, ਵੀ ਚਲੋ ਕੌਮ ਚੜ੍ਹਦੀ ਕਲਾ 'ਚ ਰਵੇ, ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਆ ਉਹ ਕਾਇਮ ਰਹੇ, ਤੇ ਜਿੱਥੇ ਗਲਤ ਆ ਉਸਨੂੰ ਗਲਤ ਆਖਣ ਦਾ ਜਿਹੜਾ ਤਹਈਆ ਕਰਦੇ ਰਹੇ। ਬਿਲਕੁਲ ਜੀ। ਇੱਥੇ ਹੁਣ ਆਪਾਂ ਕਰਦੇ ਹਾਂ ਜੀ ਸਮਾਪਤੀ। ਰਾਜਕੁਮਾਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।